ਸਾਜੀ ਜਿਹੜੀ ਆ ਸਟੇਸ਼ਨ ਤੇ ਚੈਨਕ ਜਿਹੜੀ ਟੰਗੀ ਹੋਈ ਉਹ ਤੇ ਲਾ ਕੇ ਖੜਾ ਹੈ ਬਾਰਡਰ ਨੂੰ ਜਾ ਕੇ ਕਹਿੰਦੇ ਆ ਉਹ ਅੱਡਾ ਛੱਡ ਕੇ ਨਹੀਂ ਜਾਈਦਾ ਉੱਥੇ ਖਲੋ ਜਾ ਨੀ ਓਟਾ ਵਾਲੇ ਟੁਰ ਜਾਣਗੇ अस्सलाम वालेकुम नाज़रीन, टी टाइम में खुश आमदीद। गल ये है कि कुछ महीने तो 15-20 दिन तो ना कोई टी टाइम का मैनू आप मज़ा नहीं आ रहा। जो मैनू ना मज़ा आए प्रोग्राम तो तुहानू बिल्कुल नहीं आता। ये मैं तुहानू जेन्युइन गल कह रहा। उसकी वजह यह है कि जिंदगी की सब तो वड्डी मैं गलती की है फरीद का मकान शुरू करा के। इस तो तुहानू टी टाइम का मज़ा नहीं आ रहा क्योंकि मेरा ध्यान उधर आ। अच्छा ये नहीं दसन डे कि बाहर टैल लगन डी सी जिदी वजह तो टी टाइम का मजा नहीं असी आ रहा ਟੈਲ ਲੱਗ ਗਈ हाँ ਇਹਦੀ ਪੂਰੀ ਗਲੀ ਨੇ ਮਕਾਨ ਸ਼ੁਰੂ ਕਰ ਲਏ ਆ ਇਹਦੇ ਉਥੋਂ ਮਟੀਰੀਅਲ ਚੁੱਕੀ ਜਾਂਦੇ ਆ ਮਕਾਨ ਬਣਾਈ ਜਾ ਰਹੇ ਤੇ ਉਹ ਅੱਗੇ ਜਾਈ ਜਾ ਅੱਗੇ ਜਾਈ ਜਾ ਮੇਰਾ ਰਹੇ ਲੱਗਦਾ ਖਿਆਲ ਆ ਪੂਰੀ ਗਲੀ ਬਣ ਜਾਣੀ ਇਹਦਾ ਮਕਾਨ ਹਲੇ ਅੱਧਾ ਹੋਣਾ ਤੱਕ ਉਹ ਕਈ ਵਿੱਚ ਕਿਰਾਏਦਾਰ ਆ ਉਹਨਾਂ ਨੇ ਵੀ ਸ਼ੁਰੂ ਕਰ ਲਏ ਹਾਂਜੀ ਕਿਰਾਏ ਦੇ ਵਿੱਚ ਹੁੰਦੇ ਆ सर मकान की गल मैं तुहाडे नाल बाद च करना मैनूं एक गाना सुनना वा चाहिदा जरूरी गाना आया वा ਹਾਂਜੀ ਸੁਣਾਓ तुसी सुनाना सर जी ਹਾਂਜੀ ਹਾਂਜੀ नैनो से नैनो को मिला अदनान समी साहब का गाना नैन से नैनो को मिला नैन से नैनो बल्कि मेरी नैनो गल भी सुनो, कह सकते ਕਿਸੇ ਟਾਈਮ ਕੱਢ ਕੇ अच्छा मेरी गल सुन लो ओ भाजी छड्ड दिया करो तुसी फिर देख लो ना उस्ताद जी आ किहड़ी गल होई मैं कहना ਕਿਸੇ टाइम ਕੱਢ ਕੇ ਨਾ ਤੇ नैन को पॉइंट से तो मिला ਨਹੀਂ अच्छा जी गाना है नैन से नैनो को मिला हाँ लेकिन बात भट्ट साहब ने कहना माजरत ये वो नहीं है गिन 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 तिरकड़ था तिरकड़ था ਓਏ ਤੈਨੂੰ ਬੱਟ ਦਾ ਪਤਾ ਨਹੀਂਗਾ ਬੱਟ ਨੂੰ ਯਾਦ ਸਾਰਾ ਕੁਛ ਆ ਸਾਰਾ ਪਤਾ ਲੱਗਦਾ ਵੱਡੇ ਲੋਕ ਆ ਅਸੀਂ ਤੁਸੀਂ ਛੋਟੇ ਲੋਕ ਆ ਹਾਂ ਨਹੀਂ ਨਹੀਂ ਇਦਾਂ ਨਾ ਕਹਿ ਤੂੰ ਭਾਈ ਤੁਸੀਂ ਛੋਟੇ ਲੋਕ ਹੋ ਅਸੀਂ ਤੇ ਐਵੇਂ ਮਾੜੇ ਮੋਟੇ ਵੱਡੇ ਲੋਕ ਆ ਠੀਕ ਹੈ ਨਾ ਲੈ ਕਿਹੜਾ ਨੈਨ से नैनो को मिला ਲੈ ਵੀ ਇਹਦੀ ਨੈਨ से नैनो को मिला चलो ओ तेरे को भट्ट साहब ਓਏ ਤਿਰਕਟ ਠਹਿਰ ਜਾ ਭਾਈ ਛੋਟੇ ਲੋਕ ਲਓ ਜੀ ਨਾਜ਼ਰੀਨ ਨੈਨ से नैनो को मिला हां भाई ਮੈਂ ਕਿਹਾ ਜੀ ਨਾਜ਼ਰੀਨ ਮੈਂ ਅੰਦਰ ਬੈਠਾ ਸੀ ਪੌਣੇ 3 ਘੰਟੇ ਮੈਂ ਤੇਰੀ ਆਵਾਜ਼ ਸੁਣੀ ਬਾਹਰੋਂ ਤੇ ਜੋ ਤੂੰ ਕਰ ਰਿਹਾ ਸੀ ਨਾ भाजी इतना नहीं ਕਿਹੜੇ ਗਾਣੇ ਨੂੰ ਹੱਥ ਪਾਇਆ ਸੀ ਇਹਨੇ ਕਿਹੜੇ ਗਾਣੇ ਗਾ ਰਿਹਾ ਉਹਨਾਂ ਦੇ ਕਿਸ਼ੋਰ ਕੁਮਾਰ ਪਤਾ ਨਹੀਂ ਕਿਹੜੇ ਗਾਣੇ ਮੈਂ ਅੰਦਰ ਮੈਂ ਦੁਖੀ ਹੋ ਗਿਆ वो ਸਾਰੀ ਕਿ ਸਾਨੂੰ ਵੀ ਟਾਈਮ ਦਿਓ ਸਾਨੂੰ ਵੀ ਮੌਕਾ ਦਿਓ ਆਪੇ ਤੁਸੀਂ ਮੈਗ ਮੁਕ ਲਾ ਕੇ ਆਪ ਹੀ ਗਾਈ यार मेरी फरमाइश जरा थोड़ी सी सुनना नैन से नैनो को मिला नैन से नैनो को मिला नैन से नैनो को मिला काहे को सताए है आ भी जा नैन से नैनो को मिला नैन से नैनो को मिला काहे को सताए है आ भी जा नैन से नैनो को मिला नैन से नैनो को मिला देखना यूं बेरुखी से आज तो नजर मिला ले 1 2 3 4 देखना यूं बेरुखी से आज तो नजर मिला ले कह रही मेरी मोहब्बत प्यार का कोई सिला दे हर धड़कन गाने लगी है बन के नशा छाने लगी है धीरे धीरे बाहों में अभी जा नैन से नैनो को मिला नैन से नैनो को मिला काहे को सताए है अभी जा नैन से नैनो को मिला नैन से नैनो को मिला आ गया अल तू कह ਉਸਤਾਦ ਜੀ नहीं नहीं एक मिनट जरा चल ਕੀ ਗੱਲ ਹੋਈ चल भाई ਕੋਈ ਹੋਰ ਕਰ ਲਿਆ चल नैन से ਮਾੜੇ ਬੰਦੇ ਦਾ ਬੱਚਾ ਵੀ ਅੱਗੇ ਆਉਣਾ ਚਾਹੀਦਾ ਸਾਡੇ ਤੇ ਥੁੱਕਾ ਨਾ ਪੈਣ ਗਾਣੇ ਜਿੰਨੇ ਐਡੇ ਵੀ ਮਾੜੇ ਦਿਨ ਨਹੀਂ ਆਏ ਸਾਡੇ ਤੇ ਹੁਣ ਤੇਰਾ ਗਾਣਾ ਸੁਣੀਏ चल चल यार यही ਹੁਣ ਮੈਨੂੰ ਕੋ ਫਰਮਾਇਸ਼ ਕਰ वो ऊँटा वाले टूर
ਊਂਠਾਂ ਵਾਲੇ ਟੁਰ ਜਾਣਗੇ। ਚਲੋ ਜੀ ਆ ਮੇਰੀ ਵਾਰੀ ਵੀ ਨਾ ਇਹ ਚ ਭਾਵੇਂ ਲਫ਼ਜ਼ ਨਾ ਆਵੇ ਨੈਣ ਇੰਸੀਡੈਂਟ ਤੂੰ ਉੱਥੇ ਰੁਕਣਾ ਵਾ। ਚਲੋ ਜੀ। ਵਾਹ ਵਾਹ ਆ ਨੀ ਊਠਾਂ ਵਾਲੇ ਟੁਰ ਜਾਣਗੇ। ਓਏ ਮਿੱਠੇ ਮੇਰੀ ਗੱਲ ਸੁਣ, ਹੋਸ਼ ਕਰ। ਇਹ ਅਲਾਪ ਤੇ ਬੜਾ ਟੋਰੀ ਨਹੀਂ। ਮੇਰੀ ਗੱਲ ਸੁਣ ਯਾਰ ਅੱਗੇ ਸੁਣ ਲੈਂਦੇ ਨਾ ਯਾਰ। ਨਹੀਂ ਆਇਆ ਮਾਰ ਦੇਣਾ ਯਾਰ, ਚੱਲ ਕੋਈ ਨਹੀਂ ਯਾਰ। ਮਰਨਾ ਸੀ। ਚਲੋ ਉਸਤਾਦ ਜੀ ਮੈਨੂੰ ਪਤਾ ਸੀਗਾ ਇਹਨਾਂ ਨੇ ਅੱਗੇ ਮੈਨੂੰ ਇਹ ਫਰਮਾਇਸ਼ਾਂ ਕਰਨੀ ਸੀ ਕਿਸ਼ੋਰ ਕੁਮਾਰ ਸਾਹਿਬ ਸੁਣਾਉਣਾ। ਉਹ ਕਿਸ਼ੋਰ ਕੁਮਾਰ ਸਾਹਿਬ ਦਾ ਗਾਣਾ ਜਿਹੜਾ ਨਹੀਂ ਉਹ ਕਿਸ਼ੋਰ ਕੁਮਾਰ ਮੈਂ ਜਦੋਂ ਕਿਸ਼ੋਰ ਕੁਮਾਰ ਸਾਹਿਬ ਨੂੰ ਸੁਣਦਾ ਵਾਂ ਨਾ ਜਾਂ ਗਾਉਂਦਾ ਵਾਂ ਪਲੀਜ਼ ਮੇਰੇ ਨਾਲ ਉਹ ਏਦਾਂ ਲੱਗਦਾ ਮੇਰੇ ਚ ਉਤਰ ਗਏ ਆ ਵੀ ਮੇਰੇ ਤੇ ਤਾਰੀ ਹੋਣ ਦੇ ਕਿਸ਼ੋਰ ਸਾਹਿਬ ਮੈਨੂੰ। ਅੱਛਾ ਮੈਂ ਗਾਉਣਾ ਅੱਖਾਂ ਬੰਦ ਕਰਕੇ ਗਾਉਣਾ ਸੁਣਨ ਵਾਲੇ ਇਹੀ ਕਹਿੰਦੇ ਯਾਰ ਵੀ ਹੂ ਬਹੂ ਉਹੀ ਆ ਮੈਨੂੰ ਛੁਪਾ ਲਓ ਉਹਨੂੰ ਕੱਢ ਲਓ। ਤੈਨੂੰ ਵੈਸੇ ਛੁਪਾ ਦੋ ਇਹਨੂੰ ਕਿਤੇ ਛੁਪਾ ਲਓ ਸਾਜੀ। ਨਹੀਂ ਅੱਲਾ ਤੈਨੂੰ ਛੁਪਾ ਪਿੱਛੇ ਹੀ ਸਟੋਰ ਨਹੀਂ ਹੈਗਾ ਲੈਣਾ। ਪਿੱਛੇ ਸਟੋਰ ਛੁਪਾ ਉੱਥੇ ਲਓ। ਛੁਪਾ ਲਓ। ਅਲਫਤੇ ਤਾਜੀ ਤੁਸੀਂ ਜੈਨੂਅਨ ਗੱਲ ਮਜ਼ਾ ਲੈਣਾ। ਉਹ ਯਾਰ ਕਿਦੋਂ ਲੈਣਾ ਮੈਂ? ਚੱਲ ਕਿਸੇ ਧੀ ਪੁੱਤ ਮਾੜੇ ਦਾ ਵੀ ਬੰਦਾ ਉਹ ਚੱਲ ਯਾਰ ਫਿਰ ਸ਼ੁਰੂ ਕਰਨਾ। जीता था जिसके लिए हाँ चलो खाता था पीता था। हाँ हो 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 जीता था जिसके लिए लगता पैर तो रखा नंगे अभी ਇਹ ਟਰਪ ਜਿਹੜਾ ਕਰਨਾ ਨਾ ਵੇ ਬੰਦਾ ਲੈ ਦੇ ਪੈਣਾ ਖੁੱਲ ਕੇ ਘਟ ਕੇ ਕਿਸ਼ੋਰ ਕੁਮਾਰ ਤੇ ਜਦੋਂ ਮਾੜੇ ਦਿਨ ਆਏ ਸੀ ਉਹ ਦਿਨਾਂ ਦੀ ਗੱਲ। ਲੋ ਫਿਰ ਤੁਹਾਨੂੰ ਲੂਣੇ ਵਾਲਾ ਸੁਣਾਵਾਂ। ਨਹੀਂ ਇਹ ਮਜ਼ਾ ਆ ਇਹ ਰਿਹਾ। ਮੈਂ ਹਿਸਾਬ ਨਾਲ ਤੁਸੀਂ ਰਿਜੈਕਟ ਕਰਨੇ ਨਹੀਂ चल यार लूने वाला सुन लो यार सुन लो को तुम ठहर दो ਪਹਿਲੇ ਦੋੜਾ ਸਤਾਈ ਤੁਹਾਡੇ चलो जी चलो जी ਕਿਸੇ ਮਾੜੇ ਦਾ ਵੀ ਧੀ ਪੁੱਤ ਕੇ ਹੋਣਾ ਚਾਹੀਦਾ ਉਸਤਾਦ ਜੀ। ਆ ਇਹ ਨਹੀਂ ਕਿ ਸਾਰਾ ਕੁਝ ਸੈਟਅਪ बहुत माड़ा ਲਾ गया ਕੇ चलो ਆਪਣੇ जी ਸੈਟਅਪ ਲਾ ਕੇ ਆਪ ਹੀ ਆ ਯਾਰ ਕੀ ਹੈ ਤੁਹਾਨੂੰ ਆ ਗੱਡੀ ਦੀਆਂ ਦੋ ਲਾਟਾਂ ਤੇ ਤੇਰੀਆਂ ਮਨ ਮਨ ਕੇ ਚੂਰੀ ਸੱਜਣਾ ਦੇ ਕਾਂ ਜੋਗੀ ਰੋਣਾ ਚਾਹੇ रो ना पाए दिल कितना मजबूर है किसे पता है कौन बताए रब को क्या मंजूर है ਗੱਡੀ ਸੜਕ ਤੋਂ ਪਾਸੋਂ ਸੀ ਤੇ ਸਾਡਿਆਂ ਚੰਗਿਆਂ ਦਾ ਤੇਰੀ ਮਾਂ ਨੂੰ ਤਲਾਕ ਹੋਵੇ ਰੋਣਾ ਚਾਹੇ ਰੋ ਨਾ ਪਾਏ दिल कितना मजबूर है किसे पता है कौन तत्ती रेत कड़ाइयां दी वे डोला छेती करया जा रोंदी निकले स्कूल विचों रोना चाहे रो ना पाए दिल कितना मजबूर किसे पता है कौन बताए ओ यार सुभान अल्लाह वो क्या मंजूर है रोन ਆ ਤਾਂ ਹੁਣ ਮਾੜੀ ਗੱਲ ਹੈ ਸਹੀ ਜ਼ਿਆਦਤੀ ਹੈ ਨਾ ਕੀ ਹੈ ਇਹ ਕਾਦੀ ਮਾਰੂ ਮੁਨਾਫਕਤ ਤਾਂ ਸਿੱਧੀ ਸਿੱਧੀ ਤੁਹਾਡੀ ਵਾਰੀ ਕਿਦਾਂ ਵਜਾਇਆ ਤੇ ਮੇਰੀ ਵਾਰੀ ਕਿਦਾਂ ਵਜਾਇਆ ਕਿਸੇ ਮਾੜੇ ਦਾ ਧੀ ਪੁੱਤ ਅੱਗੇ ਨਾ ਹੋਣ बेटा वो मुनाफकत करके भी ठीक बजा रहा तू दिल दा साफ हो के भी किड्डा बुरा गा ਦਿਲ ਦਾ ਸਾਫ ਹੈ। ਨਹੀਂ ਜੀ ਕਿਸੇ ਦਾ ਧੀ ਪੁੱਤ ਨਹੀਂ ਕਹਿਣਾ ਤੁਸੀਂ ਉਦਾਂ ਤੁਸੀਂ ਲੋਕਾਂ ਦੇ ਚੁੱਕ ਚੁੱਕ ਸਿੰਗਰ ਲੈ ਕੇ ਆਉਂਦੇ ਹਿੱਟ ਕਰਨ ਵਾਸਤੇ ਕਿਸੇ ਮਾੜੇ ਦਾ ਧੀ ਪੁੱਤ ਨਾ ਅੱਗੇ ਆਉਣ ਦੇਣਾ ਉਹ ਕਿਤੇ ਗੱਡੀ ਥੱਲੇ ਅੱਗੇ ਆ ਜਾਵੇ ਕੀ ਹੋ ਗਿਆ ਤੈਨੂੰ अच्छा यार बस मैं तो 2 मिनट माइक च गाया उस तो बाद 20 मिनट हो गए तू गाउने है ਮੈਂ ਮਜਮਾ ਵੀ ਤਾਂ ਬੰਨਤਾ ਵਾ ਨਾ ਇੱਕ ਸਮਾਂ ਜਿਹਾ ਬਣ ਗਿਆ ਤੁਹਾਡੇ ਤੇਰਾ ਬਿੱਟੇ ਤੁਸੀਂ ਮੈਨੂੰ ਦੱਸੋ ਕੋਈ मजमा बनता ਉਧਰ ਨਰੈਣ ਸਾਹਿਬ ਤੇ ਅੱਲਾ ਦਿੱਤਾ ਲੂਣੇ ਵਾਲਾ ਤੁਹਾਨੂੰ ਮੈਂ ਇਕੱਠਾ ਸੁਣਾਇਆ ਇੱਕ ਟਿਕਟ ਤੇ 2 ਸ਼ੋਅ ਬਹਾਰੀ ਕੰਪਨੀ यार मिठा जी वो सावन के झूले सिर्फ एक मेरी फरमाइश ਸਾਵਰੇ ਗਾਵਾਂ ਫਿਰ सामने चलो जी खान साहब माफी लो चलो 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 जी चलो वाह सावरे ਹਵਾਈ ਚੀਜ਼ਾਂ ਆ ਗਈਆਂ ਤੋਰੇ
ਸਾਂਵਰੇ ਕਿਤੇ ਪਿੰਨੀ ਨਾ ਖਾ ਜੀ ਕਿਸੇ ਦੀ, ਤੇਰੀ ਮਿਹਰਬਾਨੀ ਹੈ ਯਾਰ ਸੁਣਨੇ ਤੋਂ ਕੀ ਤਕਲੀਫ ਆ? ਨਾ ਕਾੜੀ ਚੱਲ ਯਾਰ ਚੱਲ ਕਿਸੇ ਦਾ ਯਾਰ, ਧੀ ਪੁੱਤ ਮਾੜੇ ਦਾ ਅੱਗੇ ਨਾ ਤੂੰ ਵੀ ਹੋਣ ਤਾਂ ਚੱਲ ਸਾਮਰੇ ਦੀ ਟੈਂਪੋ ਚੁੱਕ ਥੋੜੀ। ਸਾਂਵਰੇ ਤੋਰੇ ਬਿਨ ਆ ਜਾਏ ਨਾ। ਅੱਗੇ ਅੱਗੇ ਬਸ ਇੰਨਾ ਹੀ। ਚਲੂ ਤੇਰੇ ਪਿਆਰ में चलू तेरे प्यार में करो इंतजार पिया, करो इंतजार पिया, मुझसे रहा जाए ना, रोना चाहे रो ना पाए, दिल कितना मजबूर है किसे। बस है तो दो वो सावन चलो के- बस ठीक आ। दादी वो सावन के सुन लो आराम दो भैया। प्लीज एक वो सावन के झूले वाली एक सताई ਕਿਹੜਾ ਸੀ? ਓਏ ਹੋਏ मेरे नैना सावन भादो यार ਯਾਰ ਫਰੀਦ ਇਦਾਂ ਨਾ ਉਹ ਟਰੱਪ ਹੁੰਦਾ ਵਾ ਸ਼ੋ नहीं, मेरे नैना सावन भादो एक सुना दे सताई अंतर बस। ਸ਼ੋਰ ਸਾਹਿਬ ਦਾ ਵਾ हाँ किशोर साहब सारी नागा मामा पा सारे गा मामा ठानी सा सारे माठा गा मा पा दानी ले माटा माटा नहीं सा। सारे गा रे मा पा पा दा मा ना नी सा गा दा मा मा पा रे। वाह वाह ਫਰੀਦ ਗਾਣਾ ਕਿਹੜਾ ਸੀ? मेरे नैना सावन भादो मेरे नैना सावन बादो फिर भी मेरा मन प्यासा, फिर भी मेरा मन प्यासा। वो सावन के कह ना वो सावन के झूले सीधा कह तू डरदा का तू वो सावन के वो सावन के झूले रोना चाहे। और मैं चला दे की गल गड्डियां नहीं आप कट्ठे चले गए। ਤਾਂ ਜੀ ਮੈਂ ਹਿਸਾਬ ਲੈ चलो मैं भी ला लिया काफी। ਜੇ ਭਾਈ ਇਹਦੇ ਕੋ ਸੁਣਿਆ ਫਿਰ ਮੇਰੇ ਵੀ ਮੁੰਡੇ ਕੋ ਗਾਣਾ ਸੁਣਿਆ ਉਹ ਨਹੀਂ ਬਸ ਬਸ ਇਹਦੇ ਕਰੋ। ਨਾਲ ਉੱਤੇ ਇਹ ਸਹੀ ਗੱਲ ਬਸ ਕਰੋ। ਉਹ ਵੀ ਗਾਣੇ ਦਾ ਸ਼ੌਕ ਕੌਣ? ਇੱਕ ਵਾਰੀ ਜਦ ਤੁਸੀਂ ਸਿੰਗਿੰਗ ਕਰਵਾ ਹੀ ਦਿਓ ਸਾਰੇ ਆਲੋ ਜੀ ਆਲੋ ਜੀ, ਸੁਣਾਓ ਜੀ ਤੁਸੀਂ ਵੀ। ਪੰਮਲ ਹੋਣਾ ਮੇਰਾ ਪੁੱਤਰ ਹੈ। चौथे तो चौथे ਕੀ ਚੌਥਾ इधरों आ जाओ चौथे तो यही किया है पूरा सुनाओ बाबा जी। ਰਿਆਜ਼ ਕੀਤਾ ਹੁਣ ਕੰਮ ਆਵੇਗਾ। लफ्ज कितने ही तेरे पैरों से लिपटे हुए, तूने जब आखिरी खत मेरा जलाया होगा, तूने जब फूल किताबों से ਵੀਰੇ ਮੇਰੀ ਗੱਲ ਇਹ ਮੈਕ ਵਾਪਸ ਨਾ ਕਰਦੀ निकाले होंगे, देने वाला भी तुझे याद तो आया होगा। साडा सज्जना दूर ठिकाना अस मुड़ के कोई नहीं आना, साडा सज्जना दूर ठिकाना अस मुड़ के 1 2 3 4 साडा सज्जना दूर ठिकाना अस मुड़ के कोई नहीं आना, साडा सज्जना गुमी मिया साडा सज्जना दूर ठिकाना अस मुड़ के कोई नहीं आना। जे 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 साडा सज्जना दूर ठिकाना, जो 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 गनी सिंह साडा सज्जना दूर ठिकाना अस मुड़ के कोई। थैंक यू। ਕਹਿੰਦਾ ਯੋ ਗਨੀ ਸਿੰਘ। ਵੈਸੇ ਇਹਦੇ ਕੋਲੋਂ ਇਹਨੂੰ ਪੁੱਛਿਆ ਜਾਏ ਕਿ ਇਹਦਾ ਕਿਉਂ ਦਿਲ ਕਰਦਾ ਉਸਤਾਦ ਉਹ ਜੀ ਯਾਰ ਵੈਸੇ ਚਲੋ ਛੱਡੋ ਕੋਈ ਹੋਰ ਗੱਲ ਕਰਦੇ। ਮੈਂ ਤੇ ਯਾਰ ਪਰੇਸ਼ਾਨ ਹੋ ਗਿਆ ਵਾਂ। ਹੁਣ ਕੀ ਹੋਇਆ ਸਾਜ? ਕੁਛ ਵੀ ਨਹੀਂ ਵੈਸੇ ਮੇਰੇ ਕੋ ਸੁਣ ਲਓ ਬੈਠਾ ਸੀ ਵਿਹਲਾ ਮੈਂ ਕੋਈ ਕੰਮ ਹੈ ਕਿ ਚਲੋ ਪਰੇਸ਼ਾਨੀ ਹੋ ਜਾਓ। ਕੀ ਬਾਤ, ਬਹੁਤ ਅੱਛਾ ਜੀ। ਹਾਂ ਸਾਜੀ ਜਿਹੜੀ ਤੁਸੀਂ ਆਪਣੀ ਦੱਸਦੇ ਹੋ ਵੀ ਬੜੀ ਤਾਕਤ ਹੁੰਦੀ ਸੀ, ਯਾਨੀ ਬੜੇ ਬੜੇ ਕੰਮ ਤੁਸੀਂ ਕਹਿੰਦੇ ਮੈਂ ਕਰ ਲੈਂਦਾ ਸੀ। ਉਸਤਾਦ ਜੀ ਬਲਡੋਜ਼ਰ ਜਿਹੜਾ ਹੁੰਦਾ ਵਾ ਹਾਂ ਇੱਕੋ ਹੱਥ ਨਾਲ ਧੱਕਾ ਲਾ ਕੇ ਮੈਂ ਨਾਲੇ ਦੇ ਚੌਕ ਚੋਂ ਰਜ਼ਾਬਾਦ ਲੈ ਗਿਆ। ਬਲਡੋਜ਼ਰ ਹਾਂ ਯਕੀਨ ਕਰ ਇੱਕ ਬੰਦ। ਹਾਂ ਨਾਲ ਮੈਂ ਮੈਸੇਜ ਕਰੀ ਜਾ ਰਿਹਾ ਨਾਲ ਮੈਂ ਬਲਡੋਜ਼ਰ ਤੱਕ। ਕਈ ਵਾਰੀ ਬਲਡੋਜ਼ਰ ਦੀ ਬੈਟਰੀ ਖਰਾਬ ਸੀ ਤੇ ਸਾਡੇ ਸੜਕ ਬਣ ਰਹੀ ਸੀ, ਮੈਂ ਧੱਕਾ ਲਾ ਕੇ ਸਟਾਰਟ ਕਰਵਾਇਆ। ਔਰ ਕਈ ਵਾਰੀ ਇਦਾਂ ਆਇਆ ਕਿ ਮੈਂ ਧੱਕਾ ਇੰਨੀ ਜ਼ੋਰ ਦੀ ਲਾ ਦਿੱਤਾ ਕੋਈ ਬ੍ਰੇਕ ਨਹੀਂ ਵੱਜੀ, ਅੱਗੇ ਇੱਕ ਸਾਈਕਲ ਵਾਲੀ ਦੁਕਾਨ 'ਚ ਵੜ ਗਿਆ।
ਬਲਡੋਜ਼ਰ। ਉਹ ਬਲਡੋਜ਼ਰ ਦੀ ਗੱਲ ਕਰ ਰਿਹਾ, ਬਾਰ-ਬਾਰ ਕੀ ਬਲਡੋਜ਼ਰ। ਨਹੀਂ ਖੁਰਾਕ ਕੀ ਸੀ ਤੁਹਾਡੀ? ਜੀ ਖੁਰਾਕ ਕੀ ਖਾਂਦੇ ਸੀ? ਖੁਰਾਕ ਨਾਰਮਲ ਯਾਰ, ਸਿਹਤ ਹੁੰਦੀ ਸੀ, ਪਾਣੀ ਵੀ ਲੱਗਦਾ ਸੀ ਕਿੱਥੇ ਲੱਗਦਾ ਸੀ? ਘਰ। ਪਾਣੀ ਰੋਜ਼ ਦੀਆਂ 2 ਕੈਨਾਂ ਲੱਗਦੀਆਂ ਸੀ। ਉਦੋਂ ਹਾਂਜੀ ਪੀਣ ਚ ਭਾਜੀ, ਪਾਣੀ ਵੀ ਲੱਗਦਾ ਸੀ। ਉਹ ਉਮਰ ਐਸੀ ਸੀ ਕਿ ਮੈਂ ਦਾਲ ਖਾਣੀ ਤੇ ਚੌਲ ਖਾਣੇ, ਮਤਲਬ ਕੋਈ ਚੀਜ਼ ਖਾ ਲਓ ਵੀ ਯਾਰ। ਸਿੰਪਲ ਤੂੰ ਕਹਿ ਲਾ ਵੀ ਮੈਂ ਆ ਪਾਪੜ ਨਹੀਂ ਹੁੰਦੇ ਗੋਲ ਲੰਬੇ, ਹਾਂਜੀ ਹਾਂਜੀ। ਮੈਂ 4 ਪਾਪੜ ਖਾਣੇ, ਮੇਰੇ ਲਾਲੀ ਆ ਜਾਂਦੀ ਸੀ ਅੱਖਾਂ ਤੇ, ਮੂੰਹ ਤੇ ਲਾਲੀ ਆ ਜਾਂਦੀ। ਕਰੇਲਾ ਪਾਪੜ? ਹਾਂ ਨਾਰਮਲ ਪਾਪੜ। ਐਲਰਜੀ ਸੀ ਯਕੀਨ ਤੁਹਾਨੂੰ? ਕਰ, ਮੈਂ ਛੱਲੀ ਦੇ ਦਾਣੇ 'ਚ ਬਹੁਤ ਪਾਵਰ ਹੁੰਦੀ, ਮੈਂ ਡਰਦਾ ਹੀ ਨਹੀਂ ਸੀ ਖਾਂਦਾ। ਮਹਿੰਗੀ ਹੋਣੀ? ਯਕੀਨ ਕਰ ਯਾਰ, 3.5-4 ਮਰਲੇ ਦਾ ਘਰ ਸੀ ਸਾਡੇ ਨਾ, ਇੱਧਰ ਪਲਾਟ ਸੀ, ਇੱਧਰ ਘਰ ਸੀ, ਠੀਕ ਹੈ ਜੀ। ਮੈਨੂੰ ਉਹਨਾਂ ਨੇ ਆਪਸ 'ਚ ਅਦਲ ਬਦਲੀ ਕਰ ਲਿਆ। ਉਹਨਾਂ ਨੇ ਕਿਹਾ ਯਾਰ ਕੀ ਕਰਨਾ ਹੁਣ। ਮੈਂ ਸਾਜੀ ਪਲਾਟ ਪਹਿਲੇ ਗਲੀ 'ਚੋਂ ਬਾਹਰ ਕੱਢਿਆ ਤੇ ਉਹਨਾਂ ਦਾ ਮਕਾਨ ਮੈਂ ਐਨੂੰ ਕਰਕੇ ਤੇ ਇੱਧਰੋਂ ਪਲਾਟ ਨੂੰ ਧੱਕਾ ਲਾ ਕੇ ਉੱਧਰ ਕਰਤਾ। ਮੈਂ ਕਿਹਾ ਲਓ ਤਾਂ ਜੀ, ਉਹਨਾਂ ਨੇ ਦਾਵਤ ਕੀਤੀ ਮੇਰੀ। ਹਾਂ ਯਕੀਨ ਕਰ। ਲੜਾਈ ਹੋਈ ਕਿ ਜ਼ਿੰਦਗੀ? ਬਹੁਤ ਲੜਾਈ, ਤੇ ਮੇਰੇ ਨਾਲ ਲੜਦਾ ਹੀ ਕੋਈ ਨਹੀਂ ਸੀ, ਡਰਦਾ। ਸਾਜੀ ਮੈਂ ਵੀ ਸੁਣਿਆ ਕੋਈ ਲੜਾਈ ਹੋਈ, ਕੰਧ ਚੱਕ ਕੇ ਮਾਰੀ ਸੀ ਬੰਦੇ। ਇਹ ਤਾਂ ਨਾਰਮਲ ਉਹ ਗੱਲ ਇਹ ਤਾਂ ਆਮ ਜੀ ਗੱਲ ਹੈ, ਜਿਹੜੇ ਪਲਾਟ ਕੱਢ ਕੇ ਇੰਜ ਕਰਕੇ ਪਲਾਟ ਫਿੱਟ ਕਰ ਸਕਦੇ। ਉੱਥੇ ਫਿਰ ਨਹੀਂ, ਉਹ ਇੱਧਰ ਬਣਿਆ ਸੀ, ਇੱਧਰ ਪਲਾਟ ਸੀ। ਉਹਨਾਂ ਨੇ ਕਿਹਾ ਯਾਰ ਇਹ ਇੱਧਰ ਕਰਨਾ। ਪਲਾਟ ਉਧਰ ਹੀ ਕੀਤਾ। ਪਲਾਟ ਪਹਿਲੇ ਮੈਂ ਬਾਹਰ ਕੱਢਿਆ। ਕਿੰਨੇ ਮਰਲੇ ਦਾ ਪਲਾਟ? 10 ਮਰਲੇ ਦੇ ਸੀ 2। ਤੇ ਤੁਸੀਂ ਇਕੱਠਾ ਕੱਢਿਆ ਜਾਂ ਮਰਲਾ ਕਰਕੇ? ਨਹੀਂ ਇਕੱਠਾ 10 ਮਰਲੇ। ਮੈਂ ਇੱਧਰੋਂ ਵੀ ਰੱਸੀ ਪਾਈ, ਇੱਧਰੋਂ ਰੱਸੀ ਪਾਈ, ਅੱਗੋਂ ਮੈਂ ਫੜ ਕੇ ਖਿੱਚ ਕੇ ਗਲੀ 'ਚ ਕਰ ਲਿਆ ਉਹਨੂੰ। ਫਿਰ ਮੈਂ ਉੱਧਰੋਂ ਜਾ ਕੇ ਧੱਕਾ ਲਾਇਆ ਜਾਂ ਇਹਨੂੰ ਕਰਤਾ। ਨਹੀਂ ਰੱਸੀ ਜਾਂ ਤੇ ਪਲਾਟ ਨੂੰ ਟੋਟਲ ਪਾਈ ਆ ਜਾਂ ਅੱਗੋਂ ਸਿਰਫ ਕੁੰਡਾ ਬਣਾਇਆ ਸੀ ਪਲਾਟ ਦੇ? ਨਹੀਂ ਦੋ ਜਗ੍ਹਾ ਤੇ ਰੱਸੀ ਪਾ ਕੇ ਨਾ ਅੱਗੋਂ ਮੈਂ ਇੱਕੋ ਹੀ ਫੜ ਕੇ ਆਇਆ, ਇਹਨੂੰ ਕਰ ਲਿਆ ਪਲਾਟ। ਆ ਥੜੀਆਂ ਨਹੀਂ ਹੁੰਦੀਆਂ ਮਕਾਨਾਂ ਦੀਆਂ ਵੱਡੀਆਂ, ਇਹ ਤੇ ਮੈਂ ਵੈਸੇ ਹੀ ਠੁੱਡਾ ਮਾਰ ਕੇ ਲੈ ਜਾਂਦਾ ਸੀ ਨਾਲ। ਸਾਡੇ ਉੱਥੇ ਇੱਕ ਕੋਠੀ ਸੀ ਨਾ, ਬਾਹਰ ਥੜੀ ਸੀ, ਮੈਂ ਖੇਡਦਾ ਫੁੱਟਬਾਲ ਟੈਬ ਲੈ ਜਾਂਦਾ ਹੁੰਦਾ। ਉਹ ਬਾਹਰ ਆ ਕੇ ਇੱਕਦਮ ਪੈਰ ਹੱਥ ਥਾੜ ਥੱਲੇ, ਉਹਨੂੰ ਫਿਰ ਪਤਾ ਲੱਗਦਾ ਥੜੀ ਕਦਰ ਗਈ ਸਾਡੀ। ਭਾਈ ਨੇ ਕੋਈ ਸੋਲੰਗ ਲਵੇੜਤਾ ਤੇ ਯਾਰ। ਕੀ ਸੋਲੰਗ ਪਿੱਟਾਂ ਵਾਲਾ? ਮੈਨੂੰ ਸਮਝ ਨਹੀਂ ਆਈ ਵੀ ਛੱਤ 'ਚ ਕੀ ਐਸਾ ਪਿਆ ਜਿਹੜੀ ਹਲ ਤੱਕ ਡਿੱਗੀ ਨਹੀਂ। ਉਹ ਸਹੀ ਕਹਿੰਦੇ ਯਾਰ, ਆ ਭੱਠਾ ਨਹੀਂ ਇੱਟਾਂ ਵਾਲਾ, ਇਹ ਅਕਸਰ ਮੇਰੇ ਲੱਕ 'ਚ ਖਾਰਸ਼ ਹੋਣੀ, ਮੈਂ ਪਿੱਛੇ ਫੇਰਦਾ ਹੁੰਦਾ ਸਾਈਕਲ। ਯਕੀਨ ਕਰ। ਉਹ ਭੱਠਾ ਹਾਂ, ਬੜੀ ਦੇਰ ਹੁੱਕੇ ਦੀ ਨਲੀ ਬਣਾਈ ਰੱਖੀ ਭਾਈ ਨੇ ਭੱਠੇ ਦੀ। ਮੇਰੇ ਦਾਦਾ ਜੀ ਬੁਰਜ ਖਲੀਫਾ ਦਾ ਨਾਲਾ ਪਾਉਂਦਾ ਸੀ ਇੰਜ ਕਰਕੇ। ਉਹ ਯਾਰ ਯਾਰ ਕੀ ਸਾਜੀ ਲੜਾਈ ਕਦੀ ਵੈਸੇ ਜਨਨ ਜ਼ਿੰਦਗੀ 'ਚ ਕਦੀ ਐਸੀ ਬੜੀ ਦਫਾ ਸੱਚੀ ਮੁੱਚੀ ਦੀ ਲੜਾਈ? ਹਾਂ ਸੱਚੀ। ਕੋਈ ਯਾਦਗਾਰ ਵਾਕਿਆ ਸੀ ਉਸ ਦੌਰ 'ਚ ਹੁੰਦੀ। ਕਿੱਦਾਂ ਲੜਦੇ ਸੀ ਤੁਸੀਂ ਲੜਾਈ 'ਚ? ਭਾਈ ਨਹੀਂ ਲੜਾਈ 'ਚ ਇੱਕ ਬੰਦਾ ਹੁੰਦਾ ਨਾ ਕੋਈ ਮਾਰ ਖਾਈ ਜਾਣਾ। ਨਾ ਬਹੁਤ। ਮੈਂ ਅਗਲੇ ਨੂੰ ਪਹਿਲੇ ਥਕਾਉਣਾ ਸਾਂ। ਕੀ ਉਹਦੇ ਕੋਲ ਮੁਹੰਮਦ ਅਲੀ ਬਾਕਸਰ ਸਾਹਿਬ ਨਹੀਂ ਸੀ ਜਿਹੜੇ? ਆਹੋ ਠੀਕ ਹੈ ਨਾ, ਉਹ ਤੇ ਮੈਂ ਇਹ ਉਸੇ ਇੱਕੋ ਦੌਰ ਦੀ ਗੱਲ। ਨਹੀਂ ਉਹਨਾਂ ਤਕਾਉਂਦੇ ਨੇ ਮੇਰੀ ਕਿਸੇ ਨੇ ਵੀਡੀਓ ਉਹਨਾਂ ਨੂੰ ਸ਼ੇਅਰ ਕੀਤੀ ਉਦੋਂ ਲੜਾਈ ਦੀ। ਆਹੋ, ਉਹਨਾਂ ਨੇ ਕਿਹਾ ਯਾਰ ਇਹ ਤਰੀਕਾ ਠੀਕ ਆ। ਉਹਨਾਂ ਨੇ ਫਿਰ ਉੱਥੋਂ ਸ਼ੁਰੂ ਕੀਤਾ ਕਿ ਪਹਿਲੇ ਥਕਾਓ ਫਿਰ ਮਾਰੋ। ਉਹ ਲਹਿਦਾ ਗੱਲ ਉਹਨਾਂ ਨੇ ਕਦੀ ਨਹੀਂ ਇੰਟਰਵਿਊ 'ਚ ਕਿਹਾ। ਪਹਿਲੇ ਥਕਾਓ ਆਪਣੇ ਲਈ, ਕੌਮ ਕੇ ਲਈ। ਨਹੀਂ ਥਕਾਉਂਦੇ ਕਿੱਦਾਂ ਕਿ ਮਤਲਬ ਦਿਹਾੜੀ ਲਵਾ? ਅਗਲੇ ਨਹੀਂ ਅਗਲੇ ਨੂੰ ਖਪਾਈ ਜਾਣਾ ਵੀ ਐਨੂੰ। ਅੱਛਾ, ਮੈਂ ਕਿਹਾ ਪਤਾ ਜਦੋਂ ਨੇ ਹਮ ਜਾਣਾ ਫਿਰ ਸ਼ੁਰੂ ਹੋ ਜਾਣਾ। ਸਾਹ ਤੇ ਮੈਨੂੰ ਚੜਦਾ ਹੀ ਨਹੀਂ ਸੀ ਫਰੀਦ ਖਾਂ, ਅੱਛਾ ਜੀ। ਯਕੀਨ ਕਰ। ਸਵੇਰੇ 5 ਵਜੇ ਮੈਂ ਉੱਠਣਾ, ਬਗਦਾਦੀ ਪਾਰਕ ਜਾ ਕੇ ਜੁਡੋ ਕਰਾਟੇ 2.5-3 ਘੰਟੇ। ਉੱਥੇ ਵੀ ਮੇਰੇ ਨਾਲ ਫਾਈਟ ਨਹੀਂ ਸੀ ਕੋਈ ਕਰਦਾ। ਅੱਛਾ ਜਨਰਲ ਗੱਲਾਂ ਸਾਡੀ। ਹਾਂਜੀ, ਉਸ ਤੋਂ ਬਾਅਦ ਜੁਡੋ ਕਰਾਟੇ ਤੁਹਾਨੂੰ ਯਾਨੀ ਇਹ ਤਾਂ ਸਮਝ ਨਹੀਂ ਆਉਂਦੀ ਹੈਗੀ, ਇਹ ਜੁਡੋ ਕਰਾਟੇ ਤੁਸੀਂ ਕਿੱਦਾਂ ਖੇਡ? ਮੈਂ 8-10 ਸਾਲ ਜੁਡੋ ਕਰਾਟੇ ਮੈਂ ਸਿੱਖੇ ਨੇ। ਉਹ ਫਿਰ ਬੈਡਮਿੰਟਨ ਮੈਂ ਜਿੰਨੀ ਖੇਲੀ, ਉਹ ਕਿੰਨੇ ਸਾਲ ਖੇਲੇ? ਬੈਡਮਿੰਟਨ ਤੇ ਮੈਂ ਬਹੁਤ। ਫਿਰ ਸਕੇਟਿੰਗ, ਪਈਆਂ ਵਾਲੇ ਬੂਟ, ਸਟੇਡੀਅਮ ਤੇ ਜਾ ਕੇ ਅਸੀਂ ਚੱਕਰ ਲਾਉਣੇ ਸਵੇਰੇ। ਅੱਛਾ, ਹੁਣ ਦੱਸਣਗੇ ਵੀ ਕਿਉਂਕਿ ਚੈਨਲ ਤੇ ਬੈਠੇ ਨੇ, ਦੱਸਣਗੇ ਵੱਡੀਆਂ ਗੱਲਾਂ, ਸਕੇਟਿੰਗ ਇਹ ਹੈ ਉਹ ਆ ਗੁੱਲੀ ਡੰਡਾ ਇਹਨਾਂ ਕੋਲੋਂ ਕਈ ਵਾਰੀ ਹੱਲੇ ਲਗਾਇਆ ਸੀ। ਗੁੱਲੀ ਡੰਡਾ ਵੀ ਖੇਡਦਾ ਰਿਹਾ, ਟੀਪੂ ਗੋਲਗਰਮ ਵੀ ਖੇਡਦਾ ਰਿਹਾ, ਠੀਕ ਆ, ਠੀਕਰੀ ਉਹ ਜਿਹੜੀ ਉਹ ਭੰਨਣ ਵੀ ਖੇਡਦਾ ਰਿਹਾ, ਕੋਟੀ ਸਾਰਾ ਕੁਝ, ਬਰਫ਼ ਪਾਣੀ ਖੇਡਦਾ ਰਿਹਾ, ਬਰਫ਼ ਪਾਣੀ। ਨਹੀਂ ਉਸਤਾਦ ਜੀ ਮੇਰੀ ਗੱਲ ਸੁਣੋ ਨਾ, ਤੁਸੀਂ ਤਾਂ ਕਹਿ ਰਹੇ ਕਿ ਮੈਂ ਬੜੀਆਂ ਤੰਗ ਦਸਤੀਆਂ ਦੇਖੀਆਂ, ਬੜੇ ਹਾਲਾਤ ਮਾੜੇ ਦੇਖੇ। ਤੇ ਇਹ ਸਾਰੀਆਂ ਖੇਲਾਂ ਮੁਫਤ ਵਾਲੀਆਂ। ਨਹੀਂ ਤਾਂ ਸਕੇਟਿੰਗ ਜਿਹੜੀ ਸਕੇਟਿੰਗ ਮੁਫਤ ਵਾਲੀ? ਬੂਟ ਮੈਂ ਲੈ ਲਏ ਸੀ ਕਿਤੋਂ ਲੰਡੇ ਚੋਂ, ਤੇ ਉਹ ਬੂਟ ਪਾ ਕੇ ਅਸੀਂ, ਮੈਂ ਘਰੋਂ ਰਜ਼ਾਬਾਦੋਂ ਉਹਦੇ ਤੇ ਨਿਕਲਦਾ ਹੁੰਦਾ ਸੀ ਪਈਆਂ ਵਾਲੇ ਬੂਟਾਂ ਦੇ, ਬਾਹਰ ਜਾ ਕੇ ਤੇ ਮੈਂ ਤਾਰਕ ਰੋਡ ਦੇ ਬਾਹਰ ਜਾ ਕੇ ਉੱਥੋਂ ਕੋਈ ਵੈਗਨ ਟੈਪ ਨੂੰ ਤੇ ਬੱਸ ਲੰਘ ਰਹੀ ਕੋਈ 60-70 ਸਪੀਡ ਤੇ, ਮੈਂ ਅੰਜ ਹੱਥ ਪਾਉਣਾ ਤੇ ਮਗਰ ਐ ਜਾ ਰਿਹਾ ਤੇਰਾ ਭਰਾ ਨਾਲ ਮੋਬਾਈਲ ਤੇ ਮੈਸੇਜ ਕਰ ਰਿਹਾ। ਅੱਗੋਂ ਯੂਨੀਵਰਸਿਟੀ ਤੋਂ ਉਹਨੇ ਸਿੱਧੇ ਨਿਕਲ ਜਾਣਾ, ਮੈਂ ਯੂਨੀਵਰਸਿਟੀ ਵੜ ਕੇ ਪਰੇ ਉਹ ਸਟੇਡੀਅਮ ਦੇ ਵਿੱਚੋਂ ਫਿਰ ਕੇ ਘੁਮਾ ਕੇ ਉਦਾਂ ਹੀ ਮੈਂ ਵਾਪਸ। ਰੋਸ਼ਨ ਸਾਹਿਬ ਅੱਛਾ, ਸੋਹਣੇ ਕਿੱਡੇ ਜਨਰਲ? ਓਏ ਮੈਂ ਕੁਛ ਵੀ ਨਹੀਂ ਯਾਰ। ਹਾਂ ਉਹ ਤਾਂ ਪਤਾ ਮੈਨੂੰ ਤੇਰਾ ਤੇ। ਨਹੀਂ ਹੁੰਦਾ ਨਾ ਉਸਤਾਦ ਜੀ, ਇੱਕ ਬੰਦੇ ਦੀ ਅਟਰੈਕਸ਼ਨ ਹੁੰਦੀ ਆ। ਬਹੁਤ ਸੋਹਣਾ ਸੀ। ਅੱਛਾ ਜੀ, ਮੇਰੇ ਨਾਲ ਵੀ ਹੁਣ ਵੀ ਸੋਹਣਾ ਹੀ ਆ ਮੈਂ। ਨਹੀਂ ਇਹ ਹੁਣ ਤੇ ਅੱਲਾ ਮਾਫੀ ਦੇ, ਅਸੀਂ ਕਿਉਂ ਐਵੇਂ ਝੂਠ ਬੋਲਣਾ। ਨਹੀਂ ਉਹ ਗੱਲ ਹੋਰ ਵਾ, ਹੁਣ ਨਹੀਂ ਜੀ, ਲੇਕਿਨ ਬਚਪਨ ਦੇ ਵਿੱਚ ਅਸੀਂ ਸੋਚਣੇ ਕਿ ਤੁਸੀਂ ਨੈਣ ਨਕਸ਼ ਅੱਛੇ ਯਾਰ ਬਹੁਤ ਸੋਹਣੇ ਸੀ, ਬਹੁਤ ਸੋਹਣਾ ਸੀ ਚੜ੍ਹਦੇ।
ਨਾ ਯਾਦ ਕਰਾ। ਉਹ ਤੇ ਵਾਕਿਆ ਦੱਸੋ ਜਦੋਂ ਗੁੱਟ ਦਰਦ ਕਰਦਾ ਟ੍ਰੇਨ ਪੂਰੀ ਲਵੇਟ ਲਈ ਪਰ ਪੂਰੀ ਟ੍ਰੇਨ ਲਵੇਟੀ ਨਹੀਂ ਸੀ, ਟ੍ਰੇਨ ਨੂੰ ਰੋਕਣ ਦੇ ਵਿੱਚ ਚੱਕਰ ਜੋ ਹੋਇਆ ਸੀ, ਗੁੱਟ ਨੂੰ ਮਸਲਾ ਬਣਿਆ ਸੀ। ਤੇ ਉਸਤਾਦ ਜੀ ਕਦੀ ਜ਼ਿੰਦਗੀ 'ਚ ਚੋਰੀ ਕੀਤੀ ਹੋਵੇ? ਯਾਰ ਸਟੇਸ਼ਨ ਤੇ ਮੈਂ ਖੜਾ ਹਾਂ, ਓਏ ਉਤਰ ਕੇ ਨਾ ਤੇ ਮੈਂ ਇੰਜ ਕਰਕੇ ਸਟੇਸ਼ਨ ਦੇ ਇੰਜ ਹੱਥ ਲਾ ਕੇ ਇੰਜ ਖੜਾ ਟ੍ਰੇਨ ਨਾਲ, ਤੇ ਟ੍ਰੇਨ ਇੰਜ ਹੋਈ ਜਾ ਰਹੀ ਆ। ਉਹ ਟੀਟੀ ਆਇਆ, ਉਹਨੇ ਕਿਹਾ ਯਾਰ ਉਸਤਾਦ ਹੱਥ ਤੇ ਇੱਧਰ ਕਰ ਲਾ ਯਾਰ, ਡਰਾਈਵਰ ਮਰ ਗਿਆ ਰੇਸਾਂ ਦੇ ਦੇ। ਆਹੋ ਮੈਂ ਹੱਥ ਇੰਜ ਕੀਤਾ ਤੇ ਟ੍ਰੇਨ ਜਿਵੇਂ ਕਿਤੋਂ ਨਿਕਲ ਕੇ ਨਹੀਂ ਇੰਜ ਗਈ। ਸ਼ੁਕਰ ਆ ਪਰੇ ਨੂੰ ਨਹੀਂ ਡੇਗੀ। ਯਾਰ ਇhtiyatan ਪਿੱਲਰ ਖੜਾ ਕਰਦੀ ਹੈ ਵਿਚਕਾਰ ਨਾ। ਤੁਸੀਂ ਉਹ ਬੈਠੇ ਵੀ ਉਹਦੇ ਥੱਲੇ। ਸਾਡੀ ਜ਼ਿੰਦਗੀ 'ਚ ਕਦੀ ਜ਼ਰੂਰਤ ਪਈ ਹੋਵੇ ਕਿ ਬੰਦੇ ਦਾ ਦਿਲ ਕਰ ਦਿੰਦਾ ਮੈਂ ਯਾਰ ਚੋਰੀ ਕਰਕੇ ਆਪਣੇ ਚੋਰੀ ਕੀਤੀ ਯਾਰ। ਇੱਕ ਦਿਨ ਛਾਪਾ ਪੈ ਗਿਆ, ਕੋਈ ਤਕਰੀਬਨ 63 ਬੈਰੀ ਜਹਾਜ਼ ਮੇਰੀ ਬੈਠਕ ਚੋਂ ਫੜ ਲਏ ਗੌਰਮੈਂਟ। ਮੈਂ ਲਿਆ ਉੱਥੇ ਰੱਖੀ ਜਾ ਰਿਹਾ ਸੀ, ਮੈਂ ਤਾਂਗਾਂ ਲਾਈਆਂ ਸੀ। ਯਾਰ ਅਸੀਂ ਤਾਂਗਾਂ ਤੇਰੀਆਂ ਨੇ ਪਿੱਛੇ ਲਾ ਲਏ। ਇਹ ਬੈਰੀ ਦੇ ਝੰਗ ਬਜ਼ਾਰੋਂ ਲਏ ਸੀਗੇ? ਨਹੀਂ ਮੈਂ ਉੱਥੋਂ ਪੜ ਕੇ ਲਿਆਉਣਾ ਸਾਂ ਕਰਾਚੀਓਂ। ਤਾਜੀ ਤੋਂ ਲਿਆਂਦੇ ਕਿੱਦਾਂ ਸੀਗੇ? ਯਾਰ ਕਰਾਚੀ ਜਾਣਾ ਨਾ, ਉੱਥੇ ਉਹ ਖੜੇ ਨਹੀਂ ਹੁੰਦੇ ਜਿਹੜੇ ਸਾਰੇ, ਉੱਥੋਂ ਮੈਂ ਫੜੀ ਜਾਣੇ 2-4 ਮੈਂ ਫੜ ਕੇ ਇੰਜ ਕਰਕੇ ਨਾ ਇੰਜ ਪਾ ਕੇ ਲੈ ਜਿਹੜੇ ਮੈਂ ਮੈਰੀ ਜਹਾਜ਼। ਬੈਰੀ ਜਹਾਜ਼ ਵੱਡੇ। ਕਿੰਨੇ ਬੈਠ ਕੇ ਰੱਖੇ ਬੈਰੀ ਜਹਾਜ਼? 63 ਤੇ ਮਰਿਆ ਕੋਈ ਨਹੀਂ ਉਹਨਾਂ ਨਹੀਂ। ਉਸਤਾਦ ਜੀ ਤੁਸੀਂ ਇੰਨੇ ਸੌਫਟ ਇੰਨੇ ਨਰਮ ਦਿਲਾਂ ਦੇ ਕਿ ਤੁਸੀਂ ਚੋਰੀਆਂ ਟਕੇਟੀਆਂ ਕਿੱਦਾਂ ਕਰ ਲੈਂਦੇ ਸੀਗੇ? ਬਸ ਯਾਰ ਉਹ ਗੈਂਗ ਸੀਗਾ? ਬਚਪਨ 'ਚ ਹੋ ਜਾਂਦਾ ਸਾਰਾ ਕੁਝ। ਬਚਪਨ ਦੇ ਵਿੱਚ ਨਾ ਨਹੀਂ ਪਤਾ ਲੱਗਦਾ, ਸ਼ੌਰ ਨਹੀਂ ਹੁੰਦਾ। ਉਹ ਗਰੁੱਪ ਵੀ ਸੀ ਆਪਣਾ? ਨਹੀਂ ਇਕੱਲਾ ਹੀ ਮੈਂ ਇਕੱਲੇ ਟਕੇਟ ਸੀ ਤੁਸੀਂ? ਪਤਾ ਨਾ ਬੱਕਰਾ ਨਾ ਦੇਣਾ ਪਵੇ ਤਾਂ ਕਰਕੇ। ਸਾਡੇ ਘਰ ਦੇ ਨਾਲ ਦੇ ਘਰ ਮੱਝ ਰੱਖੀ ਹੁੰਦੀ ਸੀ, ਬਾਹਰ ਉਹਨਾਂ ਨੇ ਮੱਝ। ਉਹ ਰੋਜ਼ ਉਹਨਾਂ ਨੇ ਮੇਰੀ ਲੜਾਈ ਹੁੰਦੀ ਸੀ, ਮੈਂ ਮੱਝ ਇੰਜ ਫੜਨੀ ਇੰਜ ਕਰਕੇ ਫੜ ਕੇ ਨਾ ਮੈਂ ਦੂਜੀ ਗਲੀ ਛੱਡ ਆਉਣਾ। ਉਹਨਾਂ ਨੇ ਵਿਚਾਰਿਆਂ ਨੇ ਬਹੁਤ ਸ਼ਿਕਾਇਤਾਂ ਲਾਉਣੀਆਂ ਮੇਰੇ ਅੱਬੂ ਨੂੰ, ਵੀ ਤੁਹਾਡਾ ਮੁੰਡਾ ਸਾਡੀ ਮੱਝ ਨਹੀਂ ਰਹਿਣ ਦਿੰਦਾ ਇੱਥੇ। ਉਹ ਇਹ ਤਾਂ ਹਕੀਕਤ ਮੁਗਨੀ ਵਾਕਿਆ ਤਾਂ ਮੇਰੇ ਦਾਦਾ ਜੀ ਅੱਲਾ ਜਨਤਾ ਦੇ ਘਰ ਦੇ ਫਰੀਦ ਸਾਹਿਬ ਜ਼ਿੰਦਾ ਹਾਥੀ ਉਹਨਾਂ ਨੇ ਚਾਬੀ ਦਾ ਛੱਲਾ ਬਣਾਇਆ ਸੀ ਉਹਦਾ। ਜ਼ਿੰਦਾ ਹਾਥੀ ਜੀ ਆਊਟ ਆਫ ਕੰਟੈਂਟ ਇੱਕ ਗੱਲ ਪੁੱਛ, ਸੱਚੀ ਮੁੱਚ ਮੈਂ ਚਾਚਾ ਬੂਟਾ ਇੱਕ ਸ਼ੋਅ ਵੇਖਿਆ ਕੱਲ ਪਰਸੋਂ, ਉਹਦੇ 'ਚ ਕੀ ਸੋਚ ਵਾ ਕਿ ਯਾਨੀ ਇੰਨਾ ਕੁ ਬੰਦਾ ਜਿਹੜਾ ਬੰਦਾ ਕਰ ਰਿਹਾ ਡੱਬਿੰਗ, ਉਹਨੂੰ ਇਹ ਵੀ ਪਤਾ ਕਿ ਮੈਂ ਸਕ੍ਰਿਪਟ ਵੀ ਆਪ ਬਣਾਉਣਾ ਵਾ ਤੇ ਉਹਦੇ 'ਚ ਕਾਮੇਡੀ ਵੀ ਇੰਨੀ, ਫਿਰ ਹਾਰਡਲੀ ਕਾਮੇਡੀ ਹੋਣੀ ਚਾਹੀਦੀ, ਹਰ 5 ਸੈਕਿੰਡ 10 ਸੈਕਿੰਡ ਬਾਅਦ ਕੋਈ ਨਾ ਕੋਈ ਪੰਚਲਾਈਨ ਛੋਟੀ ਆ ਰਹੀ। ਤਾਂ ਜੀ ਇੱਕ ਤੁਸੀਂ ਉਹਦੇ 'ਚ ਕਲਿੱਪ ਵਾ, ਉਹਦੇ 'ਚ ਤਾਂ ਤੁਸੀਂ ਬਣੇ ਹੋ ਚਾਚਾ ਬੂਟਾ ਤੇ ਤੁਸੀਂ ਡੱਬ ਕਰ ਰਹੇ ਤੇ ਤੁਸੀਂ ਉਹਨਾਂ ਨੂੰ ਹਿਚਕੀ ਲੱਗੀ ਆ ਤੇ ਉਹ ਕਹਿੰਦਾ ਚਾਚੇ ਬੂਟੇ ਨਹੀਂ ਉਹਨੂੰ ਹਿਚਕੀ ਲੱਗੀ, ਉਹ ਕਾਲਰ ਉਹਨਾਂ ਨੂੰ ਵੀ ਲੱਗੀ, ਕਾਲਰ ਨੂੰ ਵੀ ਲੱਗੀ ਹਿਚਕੀ। ਉਸਤਾਦ ਜੀ ਜੇ ਥੋੜੀ ਜਿਹੀ ਸੁਣਾ ਦਿਓ ਨਾ ਯਾਰ, ਬੜੀ ਅਸੀਂ ਨਾ ਮੈਂ ਉਹ ਸੁਣਿਆ ਤੇ ਮੈਂ ਕਿਹਾ ਮੈਂ ਉਸਤਾਦ ਜੀ ਨੂੰ ਕਹਾਂਗਾ ਲਾਈਵ ਥੋੜੀ ਸੁਣਾ ਦਿਓ ਯਾਰ। ਸਵਾਲ 2.5 ਮਿੰਟ ਦਾ ਇਹਦਾ ਦੇਖ ਲਓ। ਉਸਤਾਦ ਜੀ ਮੈਂ ਹਿਸਾਬ ਲਾਇਆ ਜਦੋਂ ਦਾ ਤੁਸੀਂ ਮੇਰੇ ਕੋਲ ਆਏ ਨਾ, ਮੈਂ ਨਕੰਮਾ ਹੋ ਗਿਆ, ਯਕੀਨ ਕਰ। ਅੱਛਾ ਜੀ। ਮੈਂ ਇਕੱਲਾ ਜਦੋਂ ਸੀ ਨਾ ਮੈਂ ਬੜਾ ਟੈਲੈਂਟਡ ਸੀ, ਮੈਂ ਕੰਪਿਊਟਰ ਤੇ ਬਹਿ ਕੇ ਇਕੱਲੇ ਨੇ ਸਾਰਾ ਕੁਝ ਕਰ ਦੇਣਾ, 8-10 ਕਰੈਕਟਰਾਂ ਦੇ ਕੜੀ ਡੱਬਿੰਗ ਕਰਕੇ ਸਾਰਾ। ਤੁਹਾਡਾ ਜਿਹੜਾ ਬੇੜਾ ਗਰਕ ਹੋਇਆ ਨਾ ਜਦੋਂ ਦਾ। ਉਸਤਾਦ ਜੀ ਅਕਸਰ ਲੋਕ ਸਾਨੂੰ ਮੈਸੇਜ ਕਰਕੇ ਪਤਾ ਕੀ ਕਹਿੰਦੇ ਕਿ ਜਾਨੀ ਸਾਹਿਬ ਨੂੰ ਅਸੀਂ ਉਦੋਂ ਦੇ ਵੇਖਦੇ ਜਦੋਂ ਦੇ FM ਤੇ ਸ਼ੋਅ ਕਰਦੇ ਸੀ। ਹਾਂ ਠੀਕ ਹੈ, ਔਰ FM ਤੋਂ ਸ਼ੋਅ ਕਰਦਿਆਂ ਅੱਜ ਤੱਕ ਤੁਹਾਨੂੰ ਫੋਲੋ ਕਰਨ ਦੇ ਨੇ ਉਹ ਲੋਕ, ਤੇ ਉਹਨਾਂ ਨੂੰ ਜਿਹੜਾ ਤੁਹਾਡਾ ਪਤਾ ਨਾ ਕਾਮੇਡੀ ਦਾ ਜਿਹੜਾ ਸੈਂਸ ਸੀ ਕਿ ਜਿਹੜੀ ਤੁਸੀਂ ਕੀਤੀ, ਵਾਹ ਖੁਦਾ ਉਸਤਾਦ ਜੀ ਚਾਚੇ ਬੂਟੇ ਵਾਲਾ ਮੈਂ ਕਲਿੱਪ ਵੇਖ ਕੇ ਨਾ ਵੀ ਬੱਟ ਸਾਹਿਬ ਮੈਨੂੰ ਇਹ ਨਹੀਂ ਸਮਝ ਆੜੀ ਮੈਂ ਕਿਹੜੀ ਗੱਲ ਤੇ ਹੱਸਾਂ। ਹਰ 2 ਮਿੰਟ ਬਾਅਦ ਹਰ 3 ਮਿੰਟ ਬਾਅਦ ਐਸੀ ਪੰਚ ਲਾਈਨ ਆ ਰਹੀ ਹੈ ਕਿ ਉਹ ਸਾਨੂੰ ਮਜਬੂਰ ਕਰ ਰਹੀ ਹੈ ਹੱਸਣ ਤੇ। FM ਵਾਲੇ ਸ਼ੋਅ ਦੇ ਨਾਂ ਦਾ ਪਤਾ ਤੈਨੂੰ? F1 ਉਹਨਾਂ ਨਹੀਂ 1 ਮਿੰਟ ਤੂੰ ਗੱਲ ਤੇ ਕਰਦੀ ਆ ਏਦਾਂ ਨਾ ਯਾਰ, ਨਿਜ਼ਾਮ ਨਾ ਚਲਾਇਆ ਕਰ। ਨਾਂ ਦੱਸ ਕੀ ਨਾਂ ਸੀ ਉਦੋਂ? FM ਸੀ ਉਹ 2 ਰੰਗੀਲੇ। ਨਹੀਂ ਹਾਂ 2 ਰੰਗੀਲੇ ਸੀ। ਉਸ ਤੋਂ ਬਾਅਦ ਪਾਪੜ ਕਰਾਰੇ ਜੀ। ਨਹੀਂ 2 ਰੰਗੀਲੇ। 2 ਰੰਗੀਲੇ ਇਹਨਾਂ ਨੇ ਕੀਤਾ ਸੀ, ਪਾਪੜ ਕਰਾਰੇ ਜਿਹੜੇ ਸੀ ਉਹ ਰਾਣਾ ਸਾਹਿਬ ਨੇ ਕੀਤਾ। ਹਾਂ 2 ਰੰਗੀਲੇ ਜਿਹੜਾ ਸੀ ਨਾ ਸ਼ੁਰੂ ਹੋਇਆ, ਉਹ ਮੈਂ ਤੇ ਰਾਣਾ ਜਾਟ ਸਾਹਿਬ ਕਰਦੇ ਸੀ। ਹਾਂ 2 ਘੰਟੇ 3 ਘੰਟੇ ਦਾ ਸ਼ੋਅ ਸੀ, 2-3 ਘੰਟੇ ਮੁਸਲਸਲ ਕਾਮੇਡੀ ਕਰਨੀ ਹੈ। ਹਾਂ ਪੌਜ਼ ਨਹੀਂ ਹੋਣਾ ਵਿੱਚ। ਕੀ ਸੀ ਘਰੋਂ ਕੱਢੇ ਸੀ, ਕੋਈ ਨਹੀਂ ਪੁੱਛਣ ਦੱਸਣ ਵਾਲਾ ਵੀ ਕਾਮੇਡੀ ਕਰੀ ਜਾਓ ਬਸ। ਨਹੀਂ ਸ਼ੋਅ ਸੀ, ਸ਼ੌਕ ਸੀ। ਉਦੋਂ ਪ੍ਰਦੇਸ਼ ਕੱਟਣ ਦੇ ਸੀਗੇ FM ਦੇ ਵਿੱਚ ਹੀ ਦਫ਼ਤਰ ਦੇ। ਸਾਜੀ ਦਾ ਐਕਸੀਡੈਂਟ ਹੋਇਆ ਤੇ ਉਹ ਰੈਸਕਿਊ ਵਾਲਾ ਮੋਟਰਸਾਈਕਲ ਆਇਆ ਨੂੰ ਲੈਣ ਟ੍ਰੀਟਮੈਂਟ ਕਰਨ। ਉਹਨੂੰ ਕਹਿੰਦਾ ਪਹਿਲੇ ਵੀਲ ਮਾਰ ਕੇ ਦਿਖਾ, ਤੂੰ ਆਪਣੀ ਪੱਟੀ ਪੁੱਟੀ ਕਰਾ ਮਰੇ, ਉਹਨੂੰ ਵੀਲ ਉਹਨੂੰ ਮਾਰਨੇ ਹੁੰਦਾ ਨਾ ਹੋਵੇ। ਅੱਛਾ ਮੈਂ ਇਦਾਂ ਕਿਹਾ ਨਹੀਂ ਤੂੰ ਅੱਗੋਂ ਮੈਨੂੰ ਇਦਾਂ ਤੂੰ ਇਦਾਂ ਸ਼ਿਪ ਲੈ ਲਈ ਸਾਜੀ ਤੇ ਖੂਹ ਬਣਾਇਆ ਵਾ ਪਾਣੀ ਵਾਲਾ। ਯਾਰ ਸਮੁੰਦਰ ਦੀ ਗਲੀ ਜਾਂਦੇ ਯਾਰ ਸਮੁੰਦਰ ਦੀ ਗੱਡੀ ਮੈਂ ਨਹੀਂ ਕੀਤਾ ਯਾਰ, ਮੈਨੂੰ ਯਾਦ ਹੀ ਨਹੀਂ। ਸ਼ਿਪ ਨੂੰ ਐਂ ਜਿਹੜਾ ਹੈਂਡਲ ਹੋਇਆ ਮੋਟਰਸਾਈਕਲ ਵਾਲਾ। ਸ਼ਿਪ ਲੈ ਲਈ ਸਮੁੰਦਰ ਜਾਣ ਡਿਆ, ਆਪਣੇ ਮੁੰਡੇ ਨੂੰ ਕਹਿਣ ਡਿਆ ਕਿ ਤਾਂ ਪਾਣੀ ਦੇਖ ਕੇ ਰੋਕੀ। ਯਾਰ ਪਾਣੀ ਦੀ ਯਾਰ ਇਹਨੂੰ ਗਵਰਨਮੈਂਟ ਨੇ ਟੈਂਕ ਦੇ ਦਿੱਤਾ, ਉਹਦੇ ਤੇ ਕੈਨਾ ਢੋਣ ਡਿਆ।
ਆਹੋ ਮੈਂ ਕਿਹਾ ਪਾਰਟ ਟਾਈਮ ਕੋਈ ਜੋਬ ਇਹਨੂੰ ਗਵਰਨਮੈਂਟ ਨੇ ਟੈਂਕ ਦਿੱਤਾ ਜਿਹੜਾ ਉਹ ਐਨ ਘੁੰਮਦਾ ਹੁੰਦਾ ਆਹੋ। ਐ ਥੋੜਾ ਤਾਂ ਆਪਣੇ ਸਿਰ 'ਚ ਹੀ ਵੱਜਿਆ ਆ ਪਿੱਛੇ ਡੇਕ ਗਿਆ वार्डन ने शहरा तोड़िया था जी, वार्डन ने डकिया, उन्हें कहा तू शहरा तोड़ के आया, कहना यार मैंने कभी अपना माँ दी याद नहीं की। वो 10 साल हो गए शहरा तोड़े नू, ले माँ दी याद नहीं किया। 2 सेकंड दे होया मरे। मेरा मतलब है कि लंघी चीज खत्म हो गई बस मैं असली ते ओदा कौन जिम्मेदार है तू कानून तोड़ के आया? ਉਹ ਬਸ ਠੀਕ ਹੈ ਇਦਾਂ ਹੀ ਹੁੰਦਾ ਵਾ। बस ठीक है कहंदा ले ਕਾਦਰ ਵੀ ਇਸ਼ਾਰਾ ਥੋੜੇ ਬਾਰਡਰ ਵਾਲੇ ਫੜ ਲਿਆ ਉਹਨੂੰ ਕਹਿੰਦਾ ਕੰਮ ਦਾ ਟਾਈਮ ਆ ਭਾਈ ਹੁਣ ਜਾ ਯਾਰ ਉਹਦੇ ਵੀ ਕੰਮ ਦਾ ਅੱਛਾ time। ਕਾਦਰ ਵਾਰਡਨ ਚ ਲੱਗ ਗਿਆ ਤੇ ਨਾਲ ਮੁੰਡਾ ਆਪਣਾ ਛੋਟਾ ਵੀ ਨਾਲ ਲੈ ਕੇ ਉਹਨੂੰ ਕੰਮ ਸਿਖਾਉਣ ਡਿਆ ਇਸ਼ਾਰਿਆਂ ਦਾ ਵੀ ਇਹਦੇ ਚ ਕਿਹੜਾ ਕੰਮ ਸਿਖਾਉਣਾ ਹੋਇਆ ਵਾਰਡਨ ਦਾ ਸ਼ਿਗਰਦ ਕਰਾ ਰਿਹਾ ਗਾਣਾ ਬਣਾ ਸ਼ਿਕਰਤ ਕਰਾ ਰਿਹਾ वार्डन से लग गया ते नाल अपनी बकरी भी बन्नी लग गई। ਯਾਰ ਵਾਰਡਨ ਵਾਲਾ ਬਾਰਡਰ ਵਾਲਾ ਲੱਗ ਗਿਆ ਨਾਲ ਪਰੌਣਾ ਬਿਠਾਇਆ ਕਹਿੰਦਾ ਪਿੰਡੋਂ ਆਇਆ ਉਹ ਤਾਂ ਘਰ ਭੇਜ ਵਿਚਾਰੇ ਨੂੰ ਪਿਛਲੇ ਵਾਰਡਨ ਵਾਲੇ ਫੋਨ ਕੀਤਾ ਯਾਰ ਇੱਕ ਪੀਲੀ ਰੰਗ ਦੇ ਨਾ ਸ਼ਰਟ ਪਾਈ ਮੁੰਡਾ ਤੇ ਉਹਨੇ ਇਸ਼ਾਰਾ ਤੋੜਿਆ ਤੇ ਇਹਨੇ ਕਿੰਨੇ ਹੀ ਪੀਲੇ ਪੀਲੇ ਖਿਲਾਰੇ वार्डन ने पूछा कुछ बचदा भी है, ले मरे रेडी ले ਫਰੀਦ ਨੂੰ ਭਾਈ ਵਾਰਡਿੰਗ ਵਾਲੇ ਨੇ ਰੋਕਿਆ, ਇਹ ਉਹਨੂੰ ਕਹਿੰਦਾ ਤੂੰ ਮੇਰੇ ਭਰਾ ਨੂੰ ਜਾਣਦਾ ਨਹੀਂ। ਉਹ ਕਹਿੰਦਾ ਉਹ ਕੀ ਹੈ? ਕਹਿੰਦਾ ਸ਼ੀਮੇਲ ਆ ਉਹ ਕੀ। वार्डन ने जाके कह दिया वो अड्डा छड़ के नहीं जाईदा ते खलो जा। ਬਾਰਡਰ ਵਾਲਾ ਸੀ ਘਰ ਰੋਟੀ ਖਾਣ ਜਾਣੀ ਛੋਟੇ ਬੱਚੇ ਨੂੰ ਖਿਲਾ ਰਿਹਾ ਸ਼ਹਿਰ ਤੇ ਆਪਣੇ ਨੂੰ ਚੱਕੋ ਅੱਛਾ ਵਾਰਡਨ ਵਾਲਾ ਸੀ ਤੇ ਹੈਂਡ ਫ੍ਰੀ ਲਾਈਏ ਤੇ ਉਹ ਕਿਤੇ ਇਸ਼ਾਰਾ ਜਿਹੜਾ ਬੰਦ ਹੋ ਗਿਆ ਯਕਦਮ ਤੇ ਆਪਣੀ ਹੈਂਡ ਫ੍ਰੀ ਲਾ ਕੇ ਚੈੱਕ ਕਰ ਰਿਹਾ ਵੀ ਉਹਦੇ ਨਾਲ ਤੇਰਾ ਕੀ ਕਰ वार्डन ने देखा उसे वो ले गया बुलबुले कड्डन दे ਇਹ ਵੀ ਬਾਰਡਰ ਵਾਲਾ ਸੀ ਤੇ ਇੱਕ ਅੱਖ ਹੈ ਸੀਗੀ ਆਹ ਸਾਈਡ ਦੀ ਟ੍ਰੈਫਿਕ ਖੋਲੀ ਜਾਂਦੇ ਤੇ ਸਾਰੇ ਖੜੇ वार्डन से घरों फोन आ गया सब्जी वाले बोलन दिया ओ करेले दे के आने सी की हो गया तेनू यार ਸਾਰੇ ਖੁੱਲੇ चारे खुले ਉਹਨੂੰ ਉਪੜੀ ਪਈ ਦੱਸ ਵਾਰਡਨ ਵਾਲਾ ਤੇ ਖੁਸਰਾ ਵੀ ਸੀ ਉੱਤੋਂ ਸ਼ਰਟ ਪਾਈ ਥੱਲੋਂ ਸਾੜੀ ਪਾਈ ਸੀ ਲੈ ਯਾਰ ਵਾਰਡਨ ਨਾਲ ਸੀਗਾ ਕੰਗੀਆਂ ਵੇਚਦਾ ਦੇ ਨਾਲ ਕੰਗੀਆਂ ਰੱਖੀਆਂ ਐ ਕਰ ਵਾਰਡਨ ਵਾਲਾ ਬਾਰਡਰ ਵਾਲਾ ਸੀ ਨਾਲ ਮੱਛਲੀਆਂ ਦਾ ਸਾਈਕਲ ਖਿਲਾ ਰਿਹਾ ਵਾਰਡਨ ਨਾਲ ਸੀਗਾ ਜਦੋਂ ਇਸ਼ਾਰਾ ਬੰਦ ਹੁੰਦਾ ਤੇ ਮਾਸਕ ਵੇਚਣ ਲੱਗ ਪੈਂਦਾ ਇਸ਼ਾਰਾ ਬੰਦ ਕਰਕੇ ਬੜਾ ਸੋਹਣਾ ਸੂਏ ਨਾ ਸਵੈਟਰ ਸੀ। ਵਾਰਡਿੰਗ ਵਾਲਾ ਸੀ ਉੱਤੋਂ ਭਾਈ ਵਾਰਡਿੰਗ ਵਾਲੀ ਸ਼ਰਟ ਭਾਈ ਥੱਲੋਂ ਲੌਂਗ ਨਿੱਕਰ ਪਾ ਕੇ ਸਾਰੇ ਕੋਲੇ ਬਾਲਡਿੰਗ ਕਰਦੀ ਵਾਰਡਨ ਵਾਲਾ ਸੀਗਾ ਬੜੀ ਸੋਹਣੀ ਸਿੱਧੀ ਚਾਦਰ ਲਈ ਆ ਵਾਰਡਰ ਨਾਲ ਸੀ ਇੱਕ ਬੰਦਾ ਚਲਾਨ ਕਰਕੇ ਕਹਿੰਦਾ ਮੈਨੂੰ ਘਰ ਲਾ ਕੇ ਆ ਅਸੀਂ ਹੁਣ ਤੋਂ ਲਾ ਕੇ ਆਉਣਾ ਭਲਾ ਵਾਰਡਿੰਗ ਵਾਲਾ ਸੀ ਇਸ਼ਾਰਾ ਖੋਲ ਕੇ ਉੱਥੇ ਹੀ ਲੱਤ ਘਮਾਉਂਦੇ ਆ। ਲੈ ਵਾਰਡਰ ਵਾਲਾ ਸੀ ਇੰਜ ਨਹੀਂ ਇਸ਼ਾਰਾ ਖੋਲਿਆ ਉੱਥੇ ਕਰਨਾ ਗਲਤੀ ਨਾਲ ਇੱਕੋ ਇਸ਼ਾਰਾ 2 ਵਾਰੀ ਖੋਲ ਕੇ ਨਾ ਦੂਜੀ ਵਾਰੀ ਖੋਲ ਕੇ ਤੇ ਕਹਿੰਦਾ ਇੰਜ ਆ ਜੋ ਤੇ ਇੱਕਦਮ ਯਾਦ ਆਇਆ ਤੇ ਕਹਿੰਦਾ ਓਏ ਨਹੀਂ ਸੌਰੀ 1 ਮਿੰਟ ਪੈਰ ਚੁੱਕ ਸੌਰੀ ਯਾਰ ਉਹ ਵੀ ਕਹਿ ਰਿਹਾ ਯਾਰ ਆ ਕੀ ਗੱਲ ਕਰ ਵਾਰਡਨ ਵਾਲਾ ਤੇ ਮੰਨਦੇ ਸੀ ਲੋਕੀ ਤੇ ਲੰਬਾ ਬਾਂਸ ਰੱਖਿਆ ਮਾਰ ਕੇ ਰੋਕ ਕਿਤੇ ਆਈ ਮੈਂ ਤੈਨੂੰ ਸੱਚੀ ਮੁੱਚੀ ਦੀ ਗੱਲ ਸੁਣਾਵਾਂ ਇੱਕ ਉਸਤਾਦ ਜੀ ਮੋਟਰਸਾਈਕਲ ਤੇ ਨਾ ਰੋਜ਼ਾਰ ਦੇ ਬਾਅਦ ਮੈਨੂੰ ਵਾਰਡਰਾਂ ਨੇ ਰੋਕ ਲਿਆ ਚੌਂਕ ਟੱਪਦੇ ਕਹਿੰਦਾ ਲਾਈਟ ਬੰਦ ਆ ਚਲਾਨ ਹੋਣਾ ਉਦੋਂ ਬੜੀ ਸਖਤੀ ਸੀ ਮੈਂ ਉਹਦੇ ਕੋਲ ਪੌਣਾ ਘੰਟਾ ਮਿੰਤਰਲਾ ਕਰਦਾ ਰਿਹਾ ਉੱਥੇ ਖਲੋਤਾ ਤੇ ਮੈਂ ਕਹਾਂ ਯਾਰ 200 ਰੁਪਈਆ ਚਲਾਨ ਮੇਰੇ ਕੋਲ ਕਿੱਥੇ 200 ਰੁਪਈਆ ਬਾਜੀ ਮਿਹਰਬਾਨੀ ਭਾਜੀ ਛੱਡ ਦਿਓ ਨਹੀਂ ਕਹਿੰਦਾ ਭੈਣ ਅੱਛਾ ਮੈਂ ਇੰਝ ਕਰਕੇ ਝਾਤੀ ਮਾਰੀ ਤੇ ਉਹਦਾ ਬਟਨ ਬੰਦ ਲਾਈਟ ਦਾ ਨਾ ਬਟਨ ਬੰਦ ਤੇ ਮੈਂ ਹਿਸਾਬ ਲਾਇਆ ਮੈਂ ਕਿਹਾ ਇਹ ਤੇ ਬਟਨ ਬੰਦ ਆ ਉਹ ਸੱਚ ਲਾਈਟ ਤੇ ਮੈਂ ਚਲਾਈ ਹੀ ਨਹੀਂ ਸੀ ਤੇ ਉਹਨੂੰ ਮੈਂ ਕਿਹਾ ਭਾਈ ਨਾ ਲਾਈਟ ਨਾ ਸਹੀ ਸੀ ਕੋਈ 20 ਮਿੰਟ ਬਾਅਦ ਮੈਂ ਕਿਹਾ ਭਾਈ ਲਾਈਟ ਸਹੀ ਹੈ ਮੈਂ ਚਲਾਈ ਮੈਨੂੰ ਚਲਾਉਣ ਦਾ ਯਾਦ ਨਹੀਂ ਰਿਹਾ ਹਾਂਜੀ ਕਹਿੰਦਾ ਚਲਾ ਕੇ ਦਿਖਾ ਮੈਂ ਇੰਝ ਕੀਤਾ ਚੱਲ ਗਈ ਮੈਂ ਕਿਹਾ ਦੇਖੋ ਕਹਿੰਦਾ ਯਾਰ ਤੂੰ ਪਾਗਲ ਆ ਤੂੰ ਉਦੋਂ ਦਾ ਮੈਨੂੰ ਬੇਵਕੂਫ ਬਣਾਇਆ ਗਿਆ ਮੈਂ ਕਿਹਾ ਮੈਂ ਤੁਹਾਨੂੰ ਕਹਿ ਦਿੰਦੇ ਆ ਕਿ ਸਹੀ ਹੈ ਭਾਈ ਲਾਈਟ ਮੈਨੂੰ ਨਹੀਂ ਪਤਾ ਲੱਗਾ ਮੈਂ ਨਹੀਂ ਉਹ ਮੈਂ ਖਾਣੇ ਜੀ ਪਾ ਕੇ ਨਾ ਕਹਿੰਦਾ ਜਾ ਯਾਰ ਕੰਮ ਕਰ ਬਟਨ ਤੇ ਬੰਦ ਸੀ ਲਾਈਟ ਤਾਂ ਜੀ ਮੇਰੇ ਕੋਲ ਸੁਜ਼ੂਕੀ ਸੀ 99 ਮਾਡਲ ਤੇ ਮੈਂ ਨਾ ਮਾਰਕੀਟਿੰਗ ਕਰਦਾ ਸੀ ਤੇ ਮੈਨੂੰ ਇੱਥੇ ਰੋਕ ਲਿਆ ਉਹ ਜਿਹੜਾ ਫੈਸਲ ਦੇ ਥੱਲੇ ਪੁਲ ਨਹੀਂ ਲੰਘਦਾ ਪੁਲ ਦੇ ਥੱਲੇ ਪੁਲਿਸ ਵਾਲਿਆਂ 2-3 ਨੇ ਰੋਕ ਲਿਆ ਤੇ ਬੰਦੇ ਵੀ ਸ਼ਰੀਫ ਉਹ ਹੁਣ ਮੈਨੂੰ ਕਹਿੰਦੇ ਲਾਈਟ ਵੀ ਕੋਈ ਨਹੀਂ ਗੱਡੀ ਵੀ ਇਹ ਵਾ ਵੀ ਉਹਨੂੰ ਮਤਲਬ ਮੈਂ ਆਪਣੀ ਰੇਡ ਚੜਾਈ ਸੀ ਸਾਡੇ ਘਰ ਦੀ ਚੜਾਈ ਤੋਂ ਇੰਜ ਥੱਲੇ ਰੇੜ ਕੇ ਨਾ ਤੈਨੂੰ ਸਟਾਰਟ ਕਰਦਾ ਸੀ ਤੇ ਉਹ ਹੁਣ ਨਾ ਮੈਨੂੰ ਕਹਿੰਦਾ ਲਾਈਟ ਚਲਾ ਮੈਂ ਨਾ ਥੋੜੀ ਰੇਸ ਦਿੱਤੀ ਲਾਈਟ ਇੰਨੀ ਕੁ ਚੱਲੀ ਉਹਨੇ ਕਾਪੀ ਵੇਖਣੀ ਸੀ ਇੰਜ ਕਰਕੇ ਕਾਪੀ ਵੇਖਣ ਡਿਆ ਉੱਤੋਂ ਕਹਿੰਦਾ ਜੀ ਇਹ ਥਾਣੇ ਲੈ ਕੇ ਜਾਣੀ ਪੈਣੀ ਹੈ ਮੈਂ ਕਿਹਾ ਭਾਜੀ ਲੈ ਜਾਓ ਹੁਣ ਮੈਂ ਕੀ ਕਰ ਸਕਦਾ ਵਾ ਮੈਨੂੰ ਤਰਲਾ ਹੀ ਨਹੀਂ ਕਹਿੰਦਾ ਥਾਣੇ ਹੀ ਜਾਣੀ ਹੈ ਚਲੋ ਬਹੋ ਜੀ ਬਹੋ ਕਹਿੰਦਾ ਫੜ ਇਹਦੇ ਕੋਲ ਫਲਾਣਿਆ ਉਹਨੇ ਗੱਡੀ ਫੜ ਲਈ ਹੁਣ ਤੇ ਉਹ ਉਸਤਾਦ ਜੀ ਕਿੱਕਾ ਮਾਰ ਗੱਡੀ ਕਿੱਥੇ ਸਟਾਰਟ ਹੋ ਰਹੀ ਮੈਨੂੰ ਕਹਿੰਦੇ ਯਾਰ ਕਿੱਦਾਂ ਚਲਾਉਣਾ
ਮੈਂ ਕਿਹਾ 2 ਮਿੰਟ ਤਿਆਰ 2 ਜਿਹੜੇ ਧੱਕਾ ਲਾਓ, ਮੈਂ ਧੱਕਾ ਲਵਾ ਕੇ ਸਟਾਰਟ ਕੀਤੀ ਫਿਰ ਨਿਕਲ ਗਿਆ। ਅੱਛਾ ਉਸਤਾਦ ਜੀ ਵਾਰਡਨ ਵੀ ਕਿੰਨੀ अच्छे ਕਿਆ अच्छे ਬਾਤ लोग ਹੈ। अच्छे लोग ਸਾਰੀ ਦਿਹਾੜੀ ਧੁੱਪੇ ਖਲੋਣਾ ਕੈਸੇ ਇਹ ਯਾਰ, ਬਹੁਤ ਅੱਛੇ ਲੋਕ ਹੈ ਨਾ? ਨਹੀਂ ਨਹੀਂ ਹੁਣ ਧੁੱਪਾਂ ਦੇ ਰਹੀਆਂ, ਹੁਣ ਉਹ ਕੈਬਨ 'ਚ ਬਣਾ ਕੇ ਦਿੰਦੇ ਆ, ਐਵੇਂ ਨਾ ਕਿਤੇ ਕਹੀ ਜਾ ਵੀ ਇਹ ਕੈਬਨ ਬਣਦੇ ਆ ਆਹ ਵੀ ਹੁਣ ਨੀ ਧੁੱਪੇ ਖਲੋਤੇ, ਹੁਣ ਤਾਂ ਅਗਲੇ ਨੂੰ ਖਿਲਾਰਦੇ ਵੀ ਐਵੇਂ ਵੀ ਉਹ ਕਾਪੀ ਦਿਖਾਓ, ਉਹ ਕਾਪੀ ਦਿਖਾਓ, ਵੀ ਕਾਪੀ ਇੱਕ ਹੀ ਯਾਰ ਉਸਤਾਦ ਜੀ ਇਹਨੇ ਇੱਕ ਆਪਣੀ ਕਜ਼ਨ ਦਾ ਦੱਸਿਆ ਵੀ ਉਹ ਕਿੱਦਾਂ ਬੋਲਦੀ ਆ ਯਾਰ, ਕਿੰਨੇ ਕੁ ਫੈਨ ਹੋਏ ਅਸੀਂ। ਮੈਂ ਤੁਸੀਂ ਦੱਸਦਾ, ਪਤਾ ਨਹੀਂ ਮੈਂ ਸ਼ਾਇਦ ਤੁਹਾਨੂੰ ਪਹਿਲੇ ਦੱਸਿਆ ਵੀ ਅਸੀਂ ਰਾਤ ਨੂੰ 4 ਮੈਂ ਸਮੋਸੇ ਲਾਉਣੇ 4 ਯਾਰ ਦੋਸਤ ਬੈਠੇ ਆ 70 ਤੇ 70 ਵੀ ਮੇਰੀ ਇਸ ਕਿਸਮ ਦੀ ਮਾਠੀ ਉਸਤਾਦ ਜੀ ਸੀਟ ਲੈਦਾ ਹੁੰਦੀ ਸੀ। ਤੇ ਜੈਨੂਅਲ ਗੱਲ ਆ ਉਸਤਾਦ ਜੀ, ਮੈਂ ਉਹਦੇ ਸਲੈਂਸਰ ਨੂੰ ਲਾਲ ਕਪੜਾ ਬੰਨਿਆ ਹੋਇਆ ਸੀ, ਕਿਉਂ? ਵੀ ਡਿੱਗ ਨਾ ਜਾਵੇ। ਸਲੈਂਸਰ ਡਿੱਗਦਾ ਸੀ ਨਾ, 70 ਨੂੰ ਵੰਡਰਫੁਲ ਸਲੈਂਸਰ ਚ ਲਵਾਉਣਾ ਵਧਣੀ ਦਾ ਸਲੈਂਸਰ ਡਿੱਗਣਾ ਹੀ ਆ। ਅਸੀਂ ਗੇਟ ਵਾਲਾ ਇਸ਼ਾਰਾ ਇੰਜ ਕਰਕੇ, ਮੇਰਾ ਇੱਕ ਦੋਸਤ ਚਲਾਉਣ ਰਿਹਾ ਸੀਗਾ, ਤੇ ਦੋਸਤ ਨੇ ਮੇਰਾ ਥੋੜਾ ਤਬੀਅਤ ਉਹਦੀ ਸ਼ਾਇਰ ਟੈਪ ਆ, ਤੇ ਰਾਤ ਦੇ ਨਾ 10:30 ਵਜੇ ਮੈਂ ਕਿਹਾ ਇਸ਼ਾਰਾ ਨਾ ਤੋੜੀ, ਇਸ਼ਾਰਾ ਨਾ ਤੋੜੀ। ਕਹਿੰਦਾ ਲੈ ਮੈਠਾ ਦੀ ਮਲਕ ਟੈਨਸ਼ਨ ਕਾਹਦੀ ਲੈ ਗਿਆ, ਦੇਖ ਲਾਂਗਾ ਕੌਣ ਇੰਜ ਕਰਕੇ ਇਸ਼ਾਰਾ ਤੋੜਿਆ। ਸਾਨੂੰ ਗੇਟਵੇ ਟਾਵਰ ਤੇ ਇੰਜ ਕਰਕੇ ਵਾਰਡਨ ਨੇ ਰੋਕ ਲਿਆ, ਕਹਿੰਦੇ ਥੱਲੇ ਆ ਜਾਓ। ਅਸੀਂ ਚਾਰੇ ਥੱਲੇ ਆਏ ਆ। ਕਹਿੰਦਾ ਕੌਣ ਆ? ਕਹਿੰਦਾ ਸ਼ਾਇਰ। पता नहीं की कहिए, मुझे वहां ले चलो, मुझे फराग में ले चलो, मुझे फुर्सत में ले चलो, ते इंज बार्डर वाले ने साइड ते आ जाओ। कहना शिकवा जवाबे शिकवा सुना। बार्डर वाला कहने पर दोस्त नूं कहना गल ही कोई नहीं, आओ साइड ते। मैं बैठा, मैं थकिया टुटिया, मैं वेखण दिया भी यार हुण की डिया फिर रुपया 150 बचाने की खातर शिकवा जवाबे शिकवा गलत सुनाता। ते बार्डर वाले भला की कीता, फिर बार्डर वाले सुनाया शिकवा जवाब। फिर कहना हाँ तुसीं सही सुनाया भाई, कहता मेरा गलत सीगा। ਵਾਰਡਨ ਵਾਲਾ ਉਹਨੂੰ ਜ਼ਿੰਦਗੀ ਦੇਵੇ ਭਾਈ। ਉਹਨੇ ਦੇਖਿਆ 4 ਜਣੇ ਆ, ਉਹਨੇ ਕਿਹਾ ਯਾਰ ਤੂੰ ਬਹੁਤ ਅੱਛਾ ਮੁੰਡਾ ਵਾ, ਤੂੰ ਸ਼ਾਇਰ ਵੀ ਆ, ਤੂੰ ਮੈਨੂੰ ਮੁਸ਼ਾਇਰਾ ਸੁਣਾਇਆ ਵਾ, ਸ਼ਿਕਵਾ ਜਵਾਬੇ ਸ਼ਿਕਵਾ ਵੀ ਸੁਣਾਇਆ, ਤੇਰਾ 150 ਚਲਾਨ ਹੋਣਾ ਸੀਗਾ, ਮੈਂ ਸਾਰਾ ਕੁਝ ਮੱਦੇ ਨਜ਼ਰ ਰੱਖਦਿਆਂ ਹੋਇਆ ਤੇਰਾ 500 ਦਾ ਕਰਾਂਗਾ ਭਾਈ। ਉਹਦਾ 500 ਦਾ ਚਲਾਨ ਹੋਇਆ, ਪਿੱਛੋਂ ਹੋਰ ਵਾਰਡਨ ਵਾਲਾ ਆਇਆ, ਲੋਡਰ ਰਕਸ਼ੇ ਗੱਡੀ ਰੱਖੀ ਆ, ਅਸੀਂ ਵਿੱਚ ਚੁੱਪ ਕਰਕੇ ਰਕਸ਼ੇ ਚਿੰਗ ਚੈਂ ਬਹਿ ਕੇ ਹੁਣ ਯਾਨੀ ਸ਼ਿਕਵਾ ਜਵਾਬੇ ਸ਼ਿਕਵਾ ਤੋਂ ਬਾਅਦ ਵੀ ਫਿਰ ਅਸੀਂ ਇੱਕ ਦੂਜੇ ਨਾਲ ਸ਼ਿਕਵਾ ਕਰੋ ਜੋ ਤੁਸੀਂ ਉੱਥੇ ਰਕਸ਼ਾ ਜਵਾਬੇ ਰਕਸ਼ੇ 'ਚ ਬੈਠ ਤੇ ਉਸਤਾਦ ਜੀ ਅਸੀਂ ਜਿਹੜੀ ਉਹਦੀ ਕੀਤੀ, ਮੈਂ ਕਿਹਾ ਉਦੋਂ ਤੋਂ ਬੜਾ ਕਿਤੇ ਭੁੱਟੋ ਬਣਿਆ ਸੀ, ਮੈਂ ਕਿਹਾ ਰੋਜ਼ ਦੇਖ ਲਾਂਗਾ, ਮੈਂ ਵੀ ਕਰ ਲਾਂਗਾ। ਉਦੋਂ ਤੇਰੀ ਆਵਾਜ਼ ਨਿਕਲੀ, ਕਹਿੰਦਾ ਸਮਝ ਨਹੀਂ ਆਈ, ਮੈਂ ਕਿਸੇ ਹੋਰ ਟੂਲ ਸੀ, ਉਹ ਹੋਰ ਟੂਲ ਸੀ। ਇੱਕ ਤੁਹਾਡੀ ਕਜ਼ਨ ਬਹੁਤ ਪਿਆਰੇ ਅੰਦਾਜ਼ ਨਾਲ ਬੋਲਦੀ। ਫੈਸਲ ਤੇ ਮੈਂ ਮੋਟਰਸਾਈਕਲ ਤੇ ਲਾਹੌਰ ਜਾ ਰਹੇ, ਫੈਸਲ ਰਾਮੇ ਤੇ ਮੈਂ ਅੱਗੇ ਨਾ ਕੈਂਟ ਦਾ ਏਰੀਆ, ਤੇ ਕੈਂਟ ਤੇ ਮਤਲਬ ਆਰਮੀ ਸਾਰੀ ਹੁੰਦੀ ਹੈ। ਤੇ ਹੁਣ ਇਹਦੇ ਦਿਲ 'ਚ ਇਹ ਵੀ ਇਹ ਆਮ ਪੁਲਿਸ ਵਾਲੇ ਆ, ਅੱਜ ਕਰਕੇ ਅਸੀਂ ਚੜ੍ਹਨ ਲੱਗੇ, ਉਹਨਾਂ ਨੇ ਕਿਹਾ ਯਾਰ ਇੱਧਰ ਮਨਾ, ਇੱਧਰ ਬਾਈਕ ਨਹੀਂ ਜਾਏਗੀ, ਇੱਧਰ ਵਰਦੀ ਉਹਨਾਂ ਨੇ ਆਰਮੀ ਦੀ ਪਾਈ। ਤੇ ਹੁਣ ਮੈਂ ਤੇ ਫੈਸਲ ਉਸਤਾਦ ਜੀ ਠਹਿਰੋ ਇੱਕ ਮਿੰਟ, ਮੈਂ ਗੱਲ ਕਰਦਾ। ਮੈਂ ਕਿਹਾ ਫੈਸਲ ਜੋ ਮਰਜ਼ੀ ਕਰ ਲਾ, ਇਹ ਤੈਨੂੰ ਇਹ ਸੀਨ ਹੋਰ ਆ। ਉਹਨਾਂ ਨੇ ਕਹਿਤਾ ਨਾ ਬੜੀ ਤਮੀਜ਼ ਨਾਲ, ਬੜੇ ਪਿਆਰ ਨਾਲ ਉਹਨਾਂ ਨੇ ਕਹਿਤਾ। ਤੇ ਮੈਂ ਕਿਹਾ ਤੂੰ ਚੰਡਾ ਜ਼ਰੂਰ ਖਾਣੀਆਂ ਹੋਰ ਉਸਤਾਦ ਜੀ ਨਾਲ ਦੱਸ ਕੋਲ ਜਾ ਕੇ ਉਹਨੂੰ ਕਹਿੰਦਾ, ਉਹਦੇ ਕੋਲ ਤੇ ਮੈਂ ਹੁਣ ਉੱਥੇ ਮੈਂ ਕਿਹਾ ਤੂੰ ਜਾ ਭਾਈ। ਕੋਲ ਜਾ ਕੇ ਉਹਨੂੰ ਕਹਿੰਦਾ ਸਰ ਜੀ ਅਸੀਂ ना सिर्फ है पुल उतर के ना खब्बे हाथ नाल ही ਤੁਹਾਡਾ। मैं कहा यार मैंने आपको कहा है ना जाए उधर से जाए, आपने हेलमेट भी नहीं पहना हुआ जी। ਤੇ ਹੁਣ ਜਦੋਂ 15-20 ਮਿੰਟ ਨਹੀਂ ਨਾ ਉਹਨੇ ਗੱਲ ਸੁਣੀ, ਤੇ ਇੱਕਦਮ ਭਾਈ ਨੂੰ ਆਮਦ ਹੋਈ, ਕਹਿੰਦਾ ਭਾਈ ਨਾ ਮੁਲਾਜ਼ਮ। ਮੈਂ ਵੀ ਕਹਿੰਦਾ ਮੁਲਾਜ਼ਮ, ਫੌਜੀ ਨੂੰ ਕਹਿ ਰਿਹਾ ਮੁਲਾਜ਼ਮ ਪੁਲਿਸ ਵਾਲਾ ਵਾ। ਅੱਛਾ ਤੇ 20 ਮਿੰਟ ਬਾਅਦ ਵੀ ਉਹ ਪਾਗਲ ਆ, ਉਹਨੂੰ ਨਹੀਂ ਪਤਾ ਵੀ ਜੇ ਤੂੰ ਮੁਲਾਜ਼ਮ ਹੁੰਦਾ ਤਾਂ ਤੂੰ ਪੈਂਦੇ ਸੱਟੇ, ਕਹਿੰਦਾ ਜਾਂ ਤੇਰੇ ਕੋਲ ਕੋਈ ਕਾਰਡ, ਮਤਲਬ ਤੂੰ ਸਾਰੀਆਂ ਟਰਾਈਆਂ ਮਾਰ ਕੇ ਐਂਡ ਤੈਨੂੰ ਕਹਿ ਰਿਹਾ ਕਿ ਯਾਰ ਇਹ ਟੇਵਾ ਵੀ ਲਾ ਕੇ ਦੇਖ ਲਈ। ਤੇ ਉਹਨੂੰ ਕਹਿੰਦਾ ਸਰ ਜੀ ਮੁਲਾਜ਼ਮ ਆ। ਉਹਨੇ ਕਿਹਾ ਯਾਰ ਮੁਲਾਜ਼ਮ ਉਹ ਨਹੀਂ, ਉਹ ਤਾਂ ਮੈਂ ਕਹਾ ਨਾ ਜਾਓ। ਮੈਂ ਫੈਸਲ ਨੂੰ ਕਿਹਾ ਆ ਜਾ, ਬਹੁਤ ਭੈੜੀਆਂ ਪੈੜੀਆਂ ਹੀ ਆ ਜਾ। ਵਾਰਡਨ ਚ ਲੱਗ ਗਿਆ ਤੇ ਉਹਨਾਂ ਕੈਬਨ ਬਣਾ ਕੇ ਦਿੱਤਾ, ਤੇ ਉਹਦੇ ਬਾਹਰ ਸ਼ੈਂਪੂ ਦੀਆਂ ਲੜੀਆਂ ਟੰਗੀਆਂ, ਉੱਥੇ ਕਿੰਨੇ ਨਾਲੀਆਂ ਵਾ। ਪ੍ਰੀਤ ਵੀ ਭਾਈ ਵਾਰਡਿੰਗ ਚ ਲੱਗ ਗਿਆ, ਤੇ ਉਹ ਫੁੱਲਾਂ ਵਾਲੀਆਂ ਛੜੀਆਂ ਹੀ ਨਹੀਂ, ਉਹਦੇ ਨਾਲ ਛਾਲੇ ਖੋਲਣ ਦੇ ਨਾਲ ਨਾਲ ਆਪਣੇ ਤੋਂ ਮੱਖੀਆਂ ਵੀ ਝਾੜਨ ਦੇ। ਵਾਰਡਨ ਵਾਲੇ ਤੇ ਐਡਾ ਥੱਕਿਆ ਜੇ ਕੋਈ ਸੁਣਦਾ ਹੀ ਨਹੀਂ ਸੀ ਹੈਗਾ। ਮੋਟਰਸਾਈਕਲ ਵਾਲੇ ਕੋਲੋਂ ਦੀ ਤੇਜ਼ ਲੰਘੇ, ਇਹਨਾਂ ਨੇ ਪਾਣੀ ਵਾਲਾ ਛਾਪਰ ਉਹਦੇ ਲੱਕ ਚ ਮਾਰਿਆ। ਅਮਿਤਾਭ ਬੱਚਨ ਸਾਹਿਬ ਦੇ ਸ਼ਹਿਨशाह ਫਿਲਮ ਦੇਖ ਕੇ ਆਇਆ, ਬਾਰਡਰ ਨੇ ਡੱਕ ਲਿਆ, ਕਹਿੰਦਾ ਕੌਣ ਆ? ਰਿਸ਼ਤੇ ਮੇ ਤੋਂ ਹਮ ਤੁਮਾਰੇ ਬਾਪ। ਮੈਂ ਫੜ ਕੇ ਪਾਇਆ ਲੰਮਾ ਟੁੱਟੇ ਮੂੰਹ ਰਿਸ਼ਤੇ ਮੇ ਤੋਂ ਤੂੰ ਕਾਗਜ਼ ਦਿਖਾ, ਰਿਸ਼ਤੇ ਮਰੇ। ਏਡਾ ਕਮਜ਼ੋਰ ਵਾਰਡਨ ਵਾਲਾ ਸੀ, ਇੰਜ ਕਰਕੇ ਇਸ਼ਾਰਾ ਖੋਲ੍ਹਗਾ, ਬਾਂਹ ਹੀ ਮੁੜ ਗਈ, ਐ ਹੋ ਗਿਆ। ਇੰਜ ਘਰ ਲੈ ਕੇ ਆਇਆ ਵਿਚਾਰੇ, ਐ ਜੀ ਰਿਹਾ ਜਾਉਂਦੇ ਵਾਰਡਨ ਯਾਰ, ਮੈਂ ਇਸ਼ਾਰਾ ਦੇਣ ਲੱਗਾ ਸੀ ਬਸ। ਵਾਰਡਨ ਵਾਲਾ ਸੀ, ਬੱਚਾ ਰੋਟੀ ਦੇ ਗਿਆ ਤੇ ਉੱਥੇ ਘੁੱਗੂ ਕਰਕੇ ਖਾਣ ਡਿਆ, ਆਜੋ ਖਾਣਾ। ਬਾਰਡਰ ਨਾਲ ਸੀਗਾ ਤੇ ਕੈਬਨ 'ਚ ਬੜੇ ਸੋਹਣੇ 2 ਖੁਸਰੇ ਨਚਾਉਂਦੇ ਆ। ਉਹ ਪ੍ਰੀਤ ਮਾਸ਼ਮੀ ਨਹੀਂ ਕਰ ਰਿਹਾ ਮੈਨੂੰ ਕੀ ਜ਼ਰੂਰਤ ਹੈ ਯਾਰ, ਕੀ ਹੋ ਗਿਆ? ਸਾਹ ਜੀ ਇਹਦੀ ਇੱਕ ਗਰਲਫ੍ਰੈਂਡ ਨੇ ਕਿਹਾ ਮੇਰੀ ਅੱਜ ਸਾਲਗਿਰਾ, ਮੈਨੂੰ ਕੋਈ ਗਿਫਟ ਘੱਲ। ਉਹਨੇ ਕਿਹਾ ਕਿਆ ਚਾਹੀਏ तुम्हें? ਪ੍ਰੀਤ ਨੇ ਪੁੱਛਿਆ। ਉਹਨੇ ਕਿਹਾ ਬਿੰਦੀ।
ਤੇ ਭਿੰਡੀ ਦੀਆਂ ਉਤਰੀ ਤੇ ਸਾੜਾਂ ਕੱਟ ਕੱਟ ਭੇਜਣ ਦੇ ਏਦਾਂ ਬਣੀ ਨਿਕਲ ਲਾ ਕੇ ਮੈਨੂੰ ਤਸਵੀਰ ਠੰਡ ਕਰਨੀ ਆ ਉਹ ਜਿਹੜੀ ਛੋਟੀ ਹੁੰਦੀ ਸੀ ਲਾ तो उन्हें उत्थे भी लाई इत्थे भी उन्हें कहा फिर कैसे लग बताओ कैसे वेजिटेबल बिंदी ਇਹਦਾ ਨਾ ਦਾਦਾ ਨਾ ਉਹਨੇ ਯਕਦਮ ਬੂਹਾ ਖੋਲਿਆ ਉਹ ਕਹਿਣਾ ਕ੍ਰੇਜ਼ੀ ਕੀਆ ਦੇ ਕ੍ਰੇਜ਼ੀ ਕੀਆ ਇਹ ਵੀ ਬਾੜਨ ਵਾਲਾ ਸੀਗਾ ਨਾਲ ਹੀ ਥੋੜੇ ਦਾਲ ਚੌਲ ਵਾਲ ਕੇ ਵੀ ਲਾਏ ਫਰੀਦ ਨੂੰ ਭਾਈ ਇੱਕ ਬੰਦੇ ਨੇ ਜੱਫੀ ਪਾਈ ਉਹਨੂੰ ਕਹਿੰਦਾ ਕੁੱਟੀ ਨਾ ਉਹ ਕਹਿੰਦਾ ਕਿਉਂ ਕਹਿੰਦਾ ਆਵੇ ਆਲੂ ਬੁਖਾਰਾ ਲਗਵਾਇਆ ਵਾਰਨਿੰਗ ਵਾਲਾ ਸੀ ਉਹ ਖਾਣੇ ਜੇ ਤੋਂ ਬਾਹਰ ਹੀ ਨਹੀਂ ਆਉਂਦੇ ਅਫਸਰ ਵੀ ਆ ਗਏ ਕਹਿੰਦੇ ਬਾਹਰ ਆ ਕਹਿੰਦਾ ਨਹੀਂ ਯਾਰ ਅੱਜ ਮੈਂ ਲਹਿੰਗਾ ਪਾ ਕੇ ਆ ਗਿਆ ਬਾੜਨ ਵਾਲਾ ਸੀ ਉਹ ਚਲਾਨ ਕਰਕੇ ਪਰਚੀ ਤੇ ਸਾਈਨ ਕਰੀ ਨਾ ਉੱਥੇ ਦਿਲ ਬਣਾਉਣ ਡਿਆ ਲੈ ਗਲਤ ਇਸ਼ਾਰਾ ਖੋਲ ਕੇ ਆਪਣੀਆਂ ਲੱਤਾਂ ਤਰਵਾ ਕੇ ਬੈਠਾ ਲੈ ਇਸ਼ਾਰਾ ਖੋਲ ਕੇ ਤੇ ਆਪ ਪਰੇ ਨਹੀਂ ਹੋ ਰਿਹਾ ਉਤੋਂ ਲੰਘੇ ਸਾਰੇ ਇਸ਼ਾਰਾ ਖੋਲ ਕੇ ਕਹਿੰਦਾ ਇੱਕ ਮਿੰਟ ਬਾੜਨ ਵਾਲਾ ਸੀਗਾ ਇੱਕ ਬਜ਼ੁਰਗ ਆਪਣਾ ਸ਼ਹਿਰ ਤੇ ਖਲੋਤਾ ਉਹਨਾਂ ਸਲਾਈ ਪਿਆ ਦੇਖ ਲੈ ਭਰਾ ਖਾ ਗਏ ਮੈਨੂੰ ਤਾਂ ਭਰਾ ਯਾਰ ਆਹ ਭਰਾ ਖਾ ਕੇ ਮੈਨੂੰ ਸਗੇ ਭਰਾ ਹੀ ਖਾ ਗਏ ਤੋਬਾ ਯਾਰ ਫਰੀਦ ਵਿਆਹ ਤੇ ਇਹਦਾ ਬੰਦਾ ਨਵਾਂ ਸੂਟ ਵੀ ਪਾਇਆ ਹੋਇਆ ਨਾ ਸੋਹਣੀ ਜੁੱਤੀ ਪਾਈ ਹੋਈ ਫੇਰ ਨਾਈ ਕਹੂਗਾ ਓ ਰੇ ਆਦਰ ਕੁੱਟ ਅੱਛਾ ਵਾਰਡਨ ਵਾਲਾ ਸੀ ਤੇ ਜਿੱਥੇ ਇਸ਼ਾਰਾ ਰੁਕਦਾ ਸੀ ਨਾ ਸਾਰੀਆਂ ਗੱਡੀਆਂ ਰੁਕੀ ਤੇ ਕੋਲ ਜਾ ਕੇ ਮਿੱਠਾ ਪਾਣੇ ਮਿੱਠਾ ਪਾ ਯਾਰ ਵਾਟਰ ਵਾਲਾ ਬਣ ਗਿਆ ਤੇ ਇੱਥੇ ਪਿੱਛੇ ਪਲਾਸ ਟੰਗਿਆ ਵੀ ਉਹਦਾ ਕੀਤਾ ਲੱਗ ਬੰਦਾ ਦੱਸ ਬਾਰਡਰ ਵਾਲਾ ਸੀਗਾ ਤੇ ਉਹ ਲਾਲ ਸਾਰਾ ਟੁੱਟ ਗਿਆ ਉੱਥੇ ਜ਼ੀਰੋ ਦਾ ਬਲਬਲ ਆਉਂਦਿਆ ਯਾਰ ਆਈ ਉਹ ਯਾਰ ਮੈਂ ਨਾਈਟ ਕਮਰਾ ਮਰੇ ਉਹ ਯਾਰਾਂ ਬਾਈ ਭਾਈ ਫਰੀਦ ਘਰ ਮਰੀਜ਼ ਛੱਡਣ ਆਈ ਤੇ ਐਵੇਂ ਉਹਨਾਂ ਨੂੰ ਡਰਾਈਵਰ ਨੂੰ ਕਹੀ ਯਾਰ ਹਾਲਾਤ ਨਹੀਂ ਸਹੀ ਰਾਤ ਰੁਕ ਜੋ ਸਵੇਰੇ ਰਹਿ ਯਾਰ ਭਾਈ ਨੂੰ ਕਹਿ ਰਿਹਾ 11 ਬਾਈ ਵਾਲੀ ਵੈਨ ਆਈ ਆ ਉਹਦੇ ਪਿੱਛੇ ਸੁਲਤਾਨ ਰਾਈ ਵਾਲੀ ਤਸਵੀਰ ਬਣਾਤੀਆਂ ਉਹ ਟਰੱਕਾਂ ਪਿੱਛੇ ਹੁੰਦੀ ਓਏ ਆ ਕਾਦਰ ਵੀ ਨਾ 11 ਵਜੇ ਚਲਾਉਂਦਾ ਸੀਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਮਰੀਜ਼ ਨਹੀਂ ਆਇਆ ਜੀ ਬੇਗਮ ਨੇ ਫੋਨ ਕੀਤਾ ਕਹਿੰਦੀ ਆਹ ਲੈ ਕੇ ਆਉਣਾ ਕੋਈ ਕਹਿੰਦੇ ਉਹ ਅੱਗੇ ਕੰਮ ਹੈ ਨਹੀਂਗਾ ਉੱਥੇ ਤੈਨੂੰ ਪਈ ਆ ਯਾਰ ਉਹਨਾਂ ਤੋਂ ਰਹਿ ਮੰਗ ਯਾਰਾਂ ਬਾਈ ਮਿਲ ਗਈ ਭਾਈ ਫਰੀਦ ਨੂੰ ਐਮਰਜੈਂਸੀ ਸੰਗ ਕਰਨ ਦੇ ਆ ਮੇਲੇ ਤੇ ਉੱਤੇ ਵੀ ਭਾਈ 11 ਬਾਈ ਮਿਲ ਗਿਆ ਤੇ ਹੋਟਲ ਦੀ ਜਗ੍ਹਾ ਤੇ ਨਾ ਕਬੂਤਰ ਵਾਲੀ ਛਤਰੀ ਰੱਖੀ ਯਾਰ ਕੀ ਹੋ ਗਿਆ ਤੈਨੂੰ ਲੈ ਯਾਰ ਇਹਦੇ ਭਰਾ ਦਾ ਵਿਆਹ ਸੀ ਤੇ ਇਹਨੇ ਚਿੱਤਰ ਖਾਲੇ ਏਟੀਐਮ ਦੇ ਵਿੱਚ ਕਸਟਰਡ ਰੱਖਿਆ ਮੈਂ ਕਹਿੰਦਾ ਇੱਥੇ ਠੰਡਾ ਰਹੂਗਾ ਬੇਟੇ ਉੱਥੇ ਬਾਹਰ ਕਿਤੇ ਰੱਖ ਲੈ ਕਿੱਦਾਂ ਭਾਗ ਲਿਆ ਸਾਜ ਵੀਡੀਓ ਦੇਖੀ ਸੀ ਫੇਸਬੁੱਕ ਤੇ ਉਹ ਥ੍ਰੈਸ਼ ਵਿੱਚ ਬਰਫ਼ ਰੱਖ ਕੇ ਤੇ ਉਹਨੇ ਚਲਾਈ ਆ ਤੇ ਉੱਥੇ ਬੰਦੇ ਬੈਠੇ ਬਰਾਤੀ ਤੇ ਉਹ ਹਵਾ ਲੱਗ ਰਹੀ ਹੈ ਜਿੱਥੇ ਤੂੜੀ ਨਿਕਲਦੀ ਅੱਛਾ ਜੀ ਓਏ ਉਹ ਏਸੀ ਬਣਾਇਆ ਸਾਧ ਤੇ ਜਿਹੜਾ ਬੰਦਾ ਆਇਆ ਥ੍ਰੈਸ਼ਰ ਜੋ ਨਹੀਂ ਦੇਖਿਆ ਤੂੰ ਨਹੀਂ ਯਕੀਨ ਕਰ ਬਰਫ਼ ਜਿੱਥੋਂ ਭਰੀਆਂ ਸੁੱਟੀ ਦਾ ਉੱਥੇ ਬਰਫ਼ ਸੁੱਟੀ ਆ ਉਹਨੇ ਥ੍ਰੈਸ਼ ਚੱਲ ਰਹੀ ਆ ਉਹ ਥੱਲੇ ਛਾਨਣਾ ਹੁੰਦਾ ਵਾ ਤੇ ਉਹ ਇਦਾਂ ਛਾਣ ਕੇ ਨਾ ਤੇ ਉਹ ਫਿਰ ਉਹ ਦਾਣੇ ਸੁੱਟਦਾ ਵਾ ਦਾਣੇ ਤੇ ਉਹ ਫੋਕ ਕੱਢ ਦਿੰਦਾ ਬਹੁਤ ਹਵਾ ਹੋ ਗਈ ਯਾਰ ਬੜੀ ਸਾਇੰਸ ਕੀ ਬਾਤ ਹੈ ਮਿੱਠੇ ਇਦਾਂ ਦੇ ਬੰਦੇ ਨੇ ਫਜ਼ੂਲ ਗੱਲ ਕਰਦੇ ਨੇ ਐਵੇਂ ਕਹਿੰਦੇ ਭੂਟੋ ਸਾਹਿਬ ਜਵਾਨੀ 'ਚ ਮਰੇ ਸੀ ਯਾਰ ਕੋਈ ਗੱਲ ਥ੍ਰੈਸ਼ਰ ਦਾ ਕੋਈ ਤਲਕ ਹੈ ਅੱਛਾ ਕਾਦਰ ਵਰਗੇ ਬੰਦੇ ਚਾਰ ਸਿਆਣੇ ਬੰਦੇ ਖਲੋਤੇ ਉਹਨਾਂ ਫਜ਼ੂਲ ਦੀ ਗੱਲ ਕਰਨਗੇ ਇਹ ਚੈਨਾ ਨਹੀਂ ਕਿਸੇ ਦਾ ਬਣਦਾ ਬਈ ਵੀ ਤੂੰ ਯਾਰ ਨਾ ਕਿਤੇ ਚੁੱਪ ਕਰ ਅੱਛਾ ਮੁਰਦਾ ਖਾਨੇ ਦੇ ਵਿੱਚ ਕੰਮ ਕਰਦਾ ਸੀ ਤੇ ਵਿਜ਼ਿਟਿੰਗ ਕਾਰਡ ਬਣਾਏ ਉਹਦਾ ਸਿਗਨਲ ਕੀਤਾ ਤੇ ਲਿਖ ਕੇ ਲਾਇਆ 2 ਮੁਰਦਿਆਂ ਨਾਲ 1 ਮੁਰਦਾ ਫ੍ਰੀ ਸੁਜ਼ੂਕੀ ਵੈਨ ਵਾਲੀ ਗੱਡੀ ਲਈ ਆ ਤੇ ਸ਼ਿਕਾਂ ਦਿਖਾਉਣ ਵਾਲੇ ਛੱਲੇ ਦੇ ਵਿੱਚ ਨਾ ਲੋਟਾ ਲਟਕਾਇਆ ਵੱਡਾ ਸਾਰਾ ਹਾਂਜੀ ਚੱਲੇ ਚ ਲੋਟਾ ਲਾ ਉਹਦੀ ਚਾਬੀ ਜਿਹਦਾ ਲੋਟਾ ਵਾ ਉਸਤਾਦ ਜੀ ਜਿਹੜੀ ਆ ਸਟੇਸ਼ਨ ਤੇ ਚੈਨਕ ਜਿਹੜੀ ਟੰਗੀ ਹੋਈ ਉਹ ਤੇ ਲਾ ਕੇ ਖੜਾ ਹੈ ਉਹਨੂੰ ਸਮਝਦੇ ਕੋਈ ਜਾਦੂ ਹੈ ਚੈਨਲ ਚ ਕੁਰਬਾਨੀ ਵਾਲਾ ਗੋਸ਼ ਰੱਖ ਕੇ ਆ ਗਿਆ ਉਹ ਬੜੇ ਚੀਜ਼ ਰੱਖੀ ਦਾ ਯਾਰ ਅੱਛਾ ਟੂਟੀਆਂ ਵਾਲੇ ਖੂਹ ਤੇ ਗਿਆ ਤੇ ਉੱਥੇ ਅੰਜ ਫਿਰਨ ਡਿਆ ਇਹ ਤਾਂ ਪਾਣੀ ਆਉਣਾ ਕਿਦੋਂ ਬੇਟੇ ਉਹ ਟੂਟੀਆਂ ਵਾਲਾ ਖੂਹ ਵੈਸੇ ਕਹਿੰਦੇ ਉਹਨੂੰ ਉਹ ਪੈਂਟਾ ਸ਼ਰਟਾਂ ਵਾਲਿਆਂ ਨੇ ਸਟੈਟੂ ਨਹੀਂ ਲਾਇਆ ਹੁੰਦਾ ਬਾਹਰ ਉਹਨੂੰ ਪਾਣੀ ਦੇ ਛੱਟੇ ਮਾਰਨ ਦਿਆ ਫਰੀਦ ਜੋਸ਼ ਕਰ ਟੂਟੀ ਵਾਲਾ ਖੂਹ ਤੇ ਚੱਲਾ ਵਾ ਤੇ ਨਾਲ ਇੱਟ ਚੱਕੀ ਫਿਰੇ ਮੈਂ ਕਿਹਾ ਕਹਿੰਦਾ ਮੈਨੂੰ ਪਤਾ ਲੱਗਾ ਉਹਨੂੰ ਟੂਟੀ ਲੀਕ ਆ ਉਹ ਯਾਰ ਉੱਥੇ ਟੂਟੀ ਨਹੀਂ ਉੱਥੇ ਰੱਖਣੀ ਕਹਿੰਦਾ ਮੈਂ ਮਾਰੋ ਉੱਥੇ ਹੁੰਦੀਆਂ ਸੀ ਕਿਸੇ ਦੌਰ 'ਚ ਖੂਹ ਹੁੰਦਾ ਸੀ ਹਾਂਜੀ ਤੇ ਉਹ ਰਹਿ ਵੀ ਨਾ ਪੈ ਗਿਆ ਹਾਲੇ ਵੀ ਹੈਗਾ ਖੂਹ ਦਾ ਥੋੜਾ ਬੈਕ ਸਾਈਡ ਤੇ ਜਾਓ ਨਾ ਹੈਗਾ ਉੱਥੇ ਇਹ ਨਾ ਐਸੇ ਨੇ ਸੁਣਦੇ ਨਹੀਂ ਪਏ ਆ ਜੀ ਸਾਰਿਆਂ ਨਹੀਂ ਹੁਣ ਉੱਥੇ ਉਹਨਾਂ ਨੇ ਸ਼ਾਵਰਾਂ ਵਾਲਾ ਖੂਹ ਕਰ ਲਿਆ ਟੂਟੀਆਂ ਵਾਲਾ ਸ਼ਾਵਰ 6 ਬਈ ਯਾਰ ਘੋੜਿਆਂ ਵਾਲੀ ਖੁਰਲੀ ਨਹੀਂ ਜਿਹੜੀ ਕਿੰਨੇ ਵੱਡੀ ਪੁਲ ਥਲੇ ਉਹ ਚ ਨਿੰਬੂ ਨਿਚੋੜਨ ਡਿਆ ਕਰਦਾ ਅੱਜ ਕੰਜਵੀਂ ਪੀਣਗੇ ਯਾਰ ਹੁਣ ਸਾਦਾ ਪਾਣੀ ਪੀਂਦੇ ਓ ਯਾਰ ਆ ਕਿਹੜੀ ਹਰਕਤ ਕੀਤੀ ਯਾਰ ਕੋਈ ਅਕਲ ਹੁੰਦੀ ਬਦਲ ਯਾਰ ਬੰਦੇ ਨੂੰ ਸ਼ਰਮ ਹੁੰਦੀ ਯਾਰ ਇਹ ਭਾਈ ਉਹ ਹੈਵੀ ਬਾਈਕਾਂ ਦੀ ਰੇਸ ਨਹੀਂ ਲੱਗਦੀ ਕਾਲੂ ਉਹਦੇ ਚ ਆਪਣੀ ਵੀ ਗੱਡੀ ਲੈ ਗਿਆ ਤੇ ਗੱਡੀ ਦਾ ਇੰਨਾ ਕੰਮ ਹੋਣ ਵਾਲਾ ਸੀ ਕਲਚ ਪਲੇਟਾਂ ਦਾ ਬ੍ਰੇਕ ਲਾਈ ਵੀ ਉਹ ਤੁਰੀ ਜਾਵੇ ਭਾਈ ਥੋੜੀ ਤੋਂ ਸਾਰੇ KFC ਜੇ ਫੈਮਿਲੀ ਨਾਲ ਲੰਗਰ ਕਰਨ ਗਿਆ ਵਾ
ਤੇ ਬੜਾ ਸੋਹਣਾ ਇੱਥੇ ਲੱਕ ਤੇ ਕਪੜਾ ਬਣ ਕੇ ਤੇ ਕਦੀ ਭੱਜ ਗਿਆ ਨੂੰ ਜਾਣ ਦਿਆ ਉਹ ਜਿਹੜਾ ਹਵਾ ਦੇ ਰਿਚ ਆਹੋ ਏਸੀ ਚੱਲਣ ਦੇ ਹਨੇਰੀ ਚ ਯਾਰ ਕਿਹੜਾ ਕੰਮ ਆ ਯਾਰ ਫਰੀਦ ਬਚਪਨ ਯਾਦ ਆ ਗਿਆ ਉਹ ਸਾਰੇ ਵੇਖਣ ਦੇ ਇਹ ਕੀ ਕਰਨ ਲਿਆ ਯਾਰ ਕਦੀ ਐ ਨੂੰ ਚਲੇ ਜਾਂਦਾ ਕਦੀ ਐ ਨੂੰ ਚਲੇ ਜਾਂਦਾ ਕੀ ਮਤਲਬ ਲੈ ਹਾਏ ਹਾਏ ਪੀਰਾਂ ਦੇ ਜਾ ਕਹਿੰਦਾ ਕਾਲਾ ਢੋਡਾ ਮੀ ਮੰਗਦਾ ਰਤੀਜੇ ਪੀਰ ਪਰੇਸ਼ਾਨ ਬੈਠੇ ਕੋਈ ਸਾਡੀ ਸ਼ਾਨ ਚ ਗੱਲ ਕਰਨ ਲੱਗਾ ਲੈ ਸਾਡੀ ਸ਼ਾਨ ਦੀ ਕੋਈ ਗੱਲ ਕਰ ਲੈ ਮਾਰ ਵੀ ਘਰ ਪੀਰ ਆ ਕੇ ਫਰੀਦ ਦੇ ਤੇ ਐਵੇਂ ਹੀ ਸਾਰਿਆਂ ਨੂੰ ਘਰ ਦੇ ਨੂੰ ਕਹੀ ਲੱਗਦਾ ਅੱਜ ਰੇਟ ਹੋ ਜਾਣੀ ਉਹ ਪੀਰ ਵੀ ਤਾਂ ਜੋ ਮੀਂਹ ਨਾ ਪਵੇ ਦਲੀਏ ਵਾਸਤੇ ਪੈਸੇ ਇਕੱਠੇ ਕਰਦੇ ਹਾਂ ਪੈਸੇ ਇਕੱਠੇ ਕਰਕੇ ਤੇ ਥੋੜਿਆਂ ਚਲਾ ਗਏ ਉਹ ਵਿਚਾਰੇ ਉੱਥੇ ਹੀ ਉਹ ਉੱਥੇ ਬੈਠੇ ਯਾਰ ਮੀਂਹ ਆ ਉੱਥੇ ਮਤਲਬ ਕੀ ਕਰਨ ਚਲਾ ਗਿਆ ਯਾਰ ਤੂੰ ਉਦਾਂ ਜਾ ਤੂੰ ਬਹੁਤ ਅੱਛੇ ਘਰ ਇਹਨਾਂ ਦੇ ਕੁੱਕੜ ਬੜਨੇ ਤੇ ਉਹਦੇ ਪਹੁੰਚੇ ਨਾਲ ਛਾਪ ਰੜਿਆ ਤੇ ਉਹਨੂੰ ਕਹਿਣ ਡਿਆ ਰੋੜਾ ਦਈ ਆਪਣੀ ਮਸ਼ੂਕ ਨੂੰ ਫਰੀਦ ਕਹਿੰਦਾ ਤੂੰ ਕੀ ਕਰਦੀ ਉਹ ਕਹਿੰਦੀ ਮੈਂ ਸੌਫਟਵੇਅਰ ਇੰਜੀਨੀਅਰ ਕੋਰਸ ਕਰਨੇ ਇਹਨੂੰ ਕਹਿੰਦੀ ਤੂੰ ਕਰਦਾ ਕਹਿੰਦਾ ਮੈਂ ਗੱਤੇ ਵਾਲੀ ਫੈਕਟਰੀ ਚ ਲੈ ਵੀ ਜੇ ਇਹ ਵੀ ਪ੍ਰੋਗਰਾਮ ਸਾਰਿਆਂ ਨੇ ਪੂਰਾ ਵੇਖ ਲਿਆ ਨਾ ਫਿਰ ਸਮਝਣਾ ਸੱਚੀ ਮੁੱਚੀ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਸਹੀ ਗੱਲ ਵਾਹ ਜੀ ਆਹ ਇਹ ਸਾਡੀ ਮੁਹੱਬਤ ਹੀ ਹੈ ਬਾਕੀ ਗੱਲ ਤੇ ਸਾਰੇ ਪੱਕੀ ਆਉਂਦੀ ਕਿਉਂ ਜੀ ਅਸੀਂ ਤੇ ਕੋਈ ਗੱਲ ਛੱਡੀ ਕੋਈ ਨਹੀਂ ਕਮੀ ਨਹੀਂ ਗੱਲ ਰਹੀ ਹੈ ਤਾਂ ਮਿਊਜ਼ਿਕ ਵੱਲੋਂ ਰਹੀ ਹੈ ਜਿਹੜੀ ਢੋਲਕ ਵੱਲੋਂ ਰਹੀ ਹੈ ਬਾਕੀ ਸਾਰਾ ਬਾਕੀ ਮਿੱਠੇ ਨੇ ਤਾਂ ਐਂਡ ਕਰਤੀ ਆ ਮਿੱਠੇ ਭਾਈ ਸਹੀ ਗੱਲ ਹੈ ਉਹ ਕਿਤੇ ਪੱਟੀ ਚਲਾਤੀ ਲੈਂਡ ਵਾਲੀ ਵਾਹ ਵਾਹ ਮਿਊਜ਼ੀਸ਼ੀਅਨ ਆਪਣੇ ਦਾਦੇ ਨੂੰ ਕਹਿੰਦਾ ਮੇਰੇ ਮੋਬਾਈਲ ਦਾ ਕੋਡ ਤੂੰ ਬਦਲਿਆ ਇਹਦਾ ਦਾਦਾ ਫਰੀਦ ਦਾ ਕਹਿੰਦਾ ਮੇਰੇ ਲੱਕ ਚ ਖਾਰਜ ਕਰ ਤੇ ਉਹ ਲੂਮਾ ਤੇ ਨਹੀਂ ਉਹਨਾਂ ਨੇ ਲਾਈ ਹੁੰਦੀ ਉਹ ਐਮਰੀ ਉਹ ਸੂਬਿਆਂ ਵਾਲੀ ਉਹਦੇ ਨਾਲ ਕਰਨ ਦੇ ਉਹਨੇ ਐਮਰੀ ਦਾ ਕੌਣ ਪਤਾ ਲੱਗਾ ਆ ਬੜੇ ਦੇਖਦੇ ਆ ਕੀ ਹੋ ਗਿਆ ਤੈਨੂੰ ਐਮਰੀ ਦਾ ਛਬਕੇ ਦਾ ਕਿਹਨੂੰ ਪਤਾ ਲੱਗਣਾ ਇੱਥੇ ਯਾਰ ਸ਼ਟਲ ਟਾਪ ਨੀਡਲ ਟਾਪ ਹਾਂ ਭਾਈ ਲੂਮਾ ਤਾਂ ਤੁਸੀਂ ਵੀ ਕਰਦੇ ਰਹੇ ਪਿੰਡਲ ਜਿਹੜਾ ਸ਼ਟਲ ਟਾਪ ਸਟਾਰ ਨਹੀਂ ਲੋਕਲ ਉਮਰ ਦੇ ਕਰਦੇ ਰਹੇ ਹਾਂ ਲੋਕਲ ਜਿਹੜੀਆਂ ਦੂਜੀਆਂ ਹਾਂਜੀ ਹੁਣ ਤੇ ਮੈਂ ਜਦੋਂ ਉਦੋਂ ਹੀ ਤਾਂ ਮੈਂ ਬੱਟ ਤੇ ਵੱਡੀ ਫਿਲਮ ਬਣਾ ਰਿਹਾ ਨਾਲ ਡੱਬ ਕਰ ਰਿਹਾ ਸੀ ਲੂਮਾ ਦਾ ਕੰਮ ਕਰਦਾ ਤੁਸੀਂ ਲੂਮਾ ਦਾ ਕਹਿੰਦੇ ਕਿ ਵੈਂਡਰ ਦਾ ਸਾਜ ਕਦੀ ਸ਼ਟਲ ਜਿਹੜਾ ਸ਼ਟਲ ਬਹਿੰਦਾ ਸੀ ਉਹ ਭਰਿਆ ਕਦੀ ਤੁਸੀਂ ਨਹੀਂ ਮੈਂ ਬਾਵਨਾ ਭਰਦਾ ਸੀ ਵੈਂਡਰ ਹਾਂ ਜਾਂ ਫਿਰ ਮੈਂ ਉਹ ਬਾਅਦ ਚ ਨਹੀਂ ਜਿਹੜਾ ਚੈਕਿੰਗ ਕਰੀ ਦੀ ਛਬਕਾ ਕਰਦੇ ਹੁੰਦੇ ਸਬਕਾ ਟੈਪ ਮੁੰਸ਼ੀ ਟੈਪ ਉਹ ਸੀ ਤੇ ਇਹ ਆ ਕਿ ਮੈਂ ਉਦੋਂ 1500 ਰੁਪਏ ਹਫਤਾ ਸੀ ਮੇਰੀ ਤਨਖਾਹ ਹਾਏ 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 1500 ਰੁਪਏ ਹਫਤਾ ਤੇ ਉੱਥੋਂ ਮੈਂ 4-5 ਵਜੇ ਆ ਕੇ ਤੇ ਜੁਮੇਰਾਤ ਨਹੀਂ ਉਹ ਉੱਥੀ ਖਾਈਆਂ ਦੇ ਵਿੱਚ ਬਾਹਰ ਯਾਰ ਇੰਜ ਧਾਗਾ ਲਵੇੜ ਮੈਂ ਕਰਦਾ ਅੱਛਾ ਓਏ ਆਹੋ ਯਾਰ ਉਸਤਾਦ ਜੀ ਸਭ ਤੋਂ ਟਫ ਕੰਮ ਹੁੰਦਾ ਸੀ ਉਸ ਦੌਰ ਦੇ ਵਿੱਚ ਲੂਮਾ ਤੇ ਢਲਾਈ ਬੜੀ ਗਰਮੀ ਹੁੰਦੀ ਸੀ ਯਾਰ ਉਹ ਜਿਹੜੀ ਪਰੀ ਲੱਗੀ ਹੁੰਦੀ ਨਾ ਲੂਮਾ ਚ ਪੱਖਾ ਉਹ ਕੀ ਸਪੀਡ ਹੁੰਦੀ ਉਹਦੀ ਯਾਰ ਪੂਰੀ ਲਾਈਨਾਂ ਦੇ ਵਿੱਚ ਬੱਤੀਆਂ ਲੂਮਾ ਦੀ ਲਾਈਨ ਬਹੁਤ ਉਹਦੇ ਆਰਪੀਐਮ ਸਾਜੀ ਬਹੁਤ ਬੀਮ ਭਰਤੀ ਦਾ ਕੰਮ ਕੀਤਾ ਮੈਂ ਕੀਤਾ ਹੈ ਬੀਮ ਭਰਤੀ ਦਾ ਓਏ ਹੋਏ ਡਰਾਪਾ ਪੜਾਈ ਹੁੰਦੀ 1 2 3 4 ਪੜਾਈਆਂ ਹੁੰਦੀਆਂ ਡਿਜ਼ਾਈਨ ਦੇ ਹਿਸਾਬ ਨਾਲ ਫਰੀ ਤਾਂ ਬੜਾ ਮੈਂ ਲੂਮਾ ਦਾ ਕੰਮ ਕਰਕੇ ਨਾ ਸਵੇਰ 9-10 ਵਜੇ ਜਾ ਕੇ 4-5 ਵਜੇ ਉੱਥੋਂ ਆ ਕੇ ਫਿਰ ਮੈਂ ਰਾਤ 9-10 ਵਜੇ ਤੱਕ ਫਿਲਮ ਬੱਟ ਤੇ ਪੱਟੀ ਡੱਬਿੰਗ ਕਰਨੀ ਆਹਾ ਉਸਤਾਦ ਜੀ ਉਸ ਦੌਰਾਨ ਹੀ ਕੀ ਵਾ ਵਾਹ ਅੱਛਾ ਲੂਮਾ ਵਾਲੇ ਦੀ ਜ਼ਿੰਦਗੀ ਨਾਲ ਚਾਹ ਹੁੰਦੀ ਸੀਗੀ ਆਏ ਹਾਏ ਸਾਜੀ ਅੱਛਾ ਜੀ ਇਹ ਕੈਸੀ ਖੂਬਸੂਰਤ ਗੱਲ ਹੈ ਖੂਬਸੂਰਤ ਅੱਛੀ ਚਾਹ ਉਸਤਾਦ ਜੀ ਇਹ ਫੈਕਟਰੀ ਏਰੀਆਜ਼ ਦੇ ਵਿੱਚ ਜਿਹੜੇ ਹੋਟਲਸ ਹੁੰਦੇ ਨੇ ਇੱਕ ਚੀਜ਼ ਦੀ ਉਹਨਾਂ ਨੇ ਬਹੁਤ ਅੱਛੀ ਚਾਹ ਬਣਾਉਂਦੇ ਨੇ ਇੱਕ ਚੀਜ਼ ਦੀ ਨਹੀਂ ਮੈਨੂੰ ਸਮਝ ਆਉਂਦੀ ਉਹ ਵਿੱਚ ਬੁਲਾ ਕਿੱਦਾਂ ਲੈਂਦੇ ਇਸ਼ਾਰਿਆਂ ਨਾਲ ਹੀ ਗੱਲਾਂ ਕਰ ਲੈਂਦੇ ਕੀ ਭਾਜੀ ਇਸ਼ਾਰੇ ਨਾਲ ਬੁਲਾਉਂਦੇ ਮਕੈਨਿਕ ਨੂੰ ਸੱਦਣਾ ਤੇ ਉਹਨੇ ਇੰਜ ਕਰਨਾ ਜਾਂ ਮਕੈਨਿਕ ਨੂੰ ਬੁਲਾਓ ਆਹੋ ਵੀਵਰ ਨੂੰ ਸੱਦਣਾ ਕਹਿੰਦਾ ਵੀਵਰ ਨੂੰ ਬੁਲਾਓ ਆਵਾਜ਼ ਬਹੁਤ ਹੁੰਦੀ ਨਾ ਤੇ ਉਹ ਦੂਰੋਂ ਯਾਰ ਮਕੈਨਿਕ ਨੂੰ ਬੰਦ ਹੋ ਗਈ ਨਾ ਉਹਨੇ ਕਹਣਾ ਯਾਰ ਆ ਮਕੈਨਿਕ ਪੇਜ ਕਾ ਤੈਨੂੰ ਲੈ ਜੇ ਬਿਜਲੀ ਵਾਲੇ ਤੇ ਬੰਦ ਹੋ ਗਈ ਆ ਬਿਜਲੀ ਵਾਲੇ ਨੂੰ ਬੁਲਾ ਕੇ ਲਿਆ ਯਾਨੀ ਸ਼ੋਰ ਜ਼ਿਆਦਾ ਹੁੰਦਾ ਜਿਹਦੀ ਵਿੱਚ ਉਹਦੀ ਵਜ੍ਹਾ ਨਾਲ ਫਿਰ ਇਸ਼ਾਰਿਆਂ ਨਾਲ ਗੱਲ ਕਰ ਵਾਹ ਉਹਨੇ ਬਿਜਲੀ ਵਾਲਾ ਕੈਸਾ ਰੱਖਿਆ ਜੇ ਮਾਲਕ ਨੂੰ ਬੁਲਾਣਾ ਹੋਵੇ ਅੱਛਾ ਉਸਤਾਦ ਜੀ ਇੱਕ ਵੈਸੇ ਗੱਲ ਦੱਸਾਂ ਹਰ ਬੰਦਾ ਜਿਹੜਾ ਨਾ ਰਿਜ਼ਕ ਕਮਾਉਣ ਲਈ ਮਿਹਨਤ ਕਰਦਾ ਹੀ ਹੈ ਬੱਚੇ ਪਾਲਦਾ ਹੀ ਆ ਹਰ ਆਰਟਿਸਟ ਨੇ ਇਹ ਗੱਲ ਕਿਉਂ ਕੀਤੀ ਸਾਰੀ ਜ਼ਿੰਦਗੀ 'ਚ ਜੀ ਮੈਂ ਸਟਰਗਲ ਕੀਤੀ ਤੇ ਮੈਂ ਇਹ ਕੀਤਾ ਤੇ ਮੈਂ ਇੱਥੋਂ ਇੰਜ ਸੀ ਉਹ ਇਹ ਸੀ ਸਟਰਗਲ ਕੀਤੀ ਤੇ ਉਹਨੇ ਦੱਸਣਾ ਹੀ ਹੁੰਦਾ ਹਰ ਆਰਟਿਸਟ ਨਹੀਂ ਸਟਰਗਲ ਤੇ ਉਸਤਾਦ ਜੀ ਨੇਚਰ ਆ ਫਿਤਰਤ ਆ ਕਿ ਜਿਹਨੇ ਸਟਰਗਲ ਕੀਤੀ ਆ ਉਹਨੇ ਉਹ ਦੱਸਣਾ ਤੇ ਹੈ ਨਾ ਅਕਸ਼ੇ ਕੁਮਾਰ ਸਾਹਿਬ ਵੇਟਰ ਹੁੰਦੇ ਸਟਰਗਲ ਤੇ ਉਸ ਬੰਦੇ ਦੀ ਵੀ ਹੈ ਜਿਹੜਾ ਬੰਦਾ ਮਿਹਨਤ ਮਜ਼ਦੂਰੀ ਕਰਦਾ ਇੱਟਾਂ ਰੋੜੇ ਉਹ ਵੀ ਦੱਸਦਾ ਹੀ ਹੋਊਗਾ ਦੀ ਉਹ ਵੀ ਤਾਂ ਆਪਣੇ ਬੱਚਿਆਂ ਨੂੰ ਕਹਿੰਦਾ ਕਿ ਮੈਂ ਸਾਰੀ ਜ਼ਿੰਦਗੀ ਤੁਹਾਡੀ ਖਾਤਰ ਮਜ਼ਦੂਰੀ ਕੀਤੀ ਇਹ ਕਿਹੜੀ ਗੱਲ ਕੀਤੀ ਬੋਬੀ ਉਹਨੇ ਦੇਵਰ ਪੱਠੇ ਵੇਚਦਾ ਰਿਹਾ ਵੇ ਕੌਣ ਬੋਬੀ ਦੇਵਰ ਟਾਲ ਸੀ ਉਹਦਾ ਆਹੋ ਟਾਲ ਸੀ ਸਟਾਲਾ ਬੜਾ ਟੋਰੀ ਉੱਥੋਂ ਵੇਚ ਯਾਰ ਨਾਦਰੀਨ ਓਕੇ ਮਜ਼ੀਦ ਅੱਛਾ ਹੋਣ ਲੱਗ ਪਿਆ ਪ੍ਰੋਗਰਾਮ ਮੇਰੀ ਤਬੀਅਤ ਨਹੀਂ ਸਹੀ ਮਾਫੀ ਦੇ ਦੇਣਾ ਮੈਨੂੰ ਮੇਰਾ ਲੱਗਦਾ ਬੀਪੀ ਲੋ ਹੋਇਆ ਮੋਬਾਈਲ ਚ ਆਇਆ ਤੇਰੇ ਕੋਲ ਨਹੀਂ ਕਹੇ
ਮੋਬਾਈਲ 'ਚ ਵੀ ਹੁੰਦਾ ਉਹ ਨਹੀਂ ਹੋਇਆ ਉਹ ਹੁੰਦਾ ਐਪ ਨਹੀਂ ਹੁੰਦੀ ਚੈੱਕ ਕਰਨ ਵਾਲੀ ਉਹ ਯਾਰ ਉਹ ਬੀਪੀ ਚੈੱਕ ਕਰਨ ਵਾਲੇ ਉਹ ਪਿੱਛੇ ਇੰਜ ਕਰਕੇ ਹਾਂ ਲਾਈ ਮੈਨੂੰ ਪਤਾ ਵਾ। ਮੈਂ ਇੱਥੋਂ ਫੜ ਕੇ ਦੱਸਦਾ ਸਾਜੀ। ਉਹ ਲੋ ਤੇ ਫਿਰ ਉਹਦੀ ਕੋਈ ਮਤਲਬ ਸਲੋ ਕੀਤਾ ਹੋਣਾ 5 ਤੇ ਕੀਤਾ ਹੋਣਾ। ਬਈ ਜੇ ਤੁਸੀਂ ਇਹ ਵੀ ਪ੍ਰੋਗਰਾਮ ਪੂਰਾ ਵੇਖਣਾ ਨਾ ਤੇ ਫਿਰ ਬੜਾ ਵੱਡਾ ਜ਼ਰਫ ਆ ਤੁਹਾਡਾ ਬਈ ਤੁਸੀਂ ਬਹੁਤ ਸਬਰ ਵਾਲੇ। ਕਦੀ ਕਦੀ ਸਾਜੀ ਵਿੱਚ ਇਹ ਹੁੰਦਾ ਵਾ ਕਦੀ ਕੱਚਾ ਕਦੀ ਪੱਕਾ। ਦਿਵਾਣੇ ਸਾਰੇ ਲਾਲ ਤਾਂ ਨਹੀਂ ਕਰਦੇ। ਹਾਂ ਕਾਦਰ ਵਰਗਾ ਹਰ ਸ਼ੋਅ 'ਚ ਕਹੀ ਜਾਊਗਾ, ਕੋਈ ਦਿਮਾਗ ਨਹੀਂ ਵੀ ਚੱਲਦਾ। ਨਹੀਂ ਹਰ ਸ਼ੋਅ 'ਚ ਹਰ ਸ਼ੋਅ 'ਚ ਬਹਿੰਦੇ ਪਹਿਲਾਂ ਐਂਡ ਤੇ ਹੀ ਡਾਇਲੌਗ ਹੁੰਦਾ, ਕਦੀ ਨਹੀਂ ਵੀ ਆਮਦ ਹੁੰਦੀ। ਹਾਂ ਸਹੀ ਗੱਲ ਯਾਰ। ਵਸੀਮ ਅਕਰਮ ਸਾਹਿਬ ਨੇ ਹਰ ਮੈਚ ਨਹੀਂ ਆਊਟ ਕੀਤਾ। ਹਾਂਜੀ ਕਈ ਐਸੇ ਮੈਚ ਵੀ ਨੇ ਜਿਹੜੇ ਜਿਹੜੇ ਹਰ ਮੈਚ ਛੱਕੇ ਨਹੀਂ ਉਹ ਵਸੀਮ ਅਕਰਮ ਸਾਹਿਬ ਨੇ ਨਹੀਂ ਕੀਤਾ, ਕਿਸੇ ਹੋਰ ਨੇ ਕਰਤਾ। ਉਹ ਇੱਥੇ ਤਾਂ ਸਾਰੀ ਟੀਮ ਵਸੀਮ ਅਕਰਮ ਚੁੱਪ ਰਿਹਾ ਕਿ ਬਾਅਦ 'ਚ ਨਹੀਂ ਇੱਕ ਨੇ ਨਹੀਂ ਕੀਤਾ ਦੂਜੇ ਨੇ ਨਹੀਂ ਕਰਤਾ। ਸਾਜੀ ਤੁਹਾਡੇ ਨਾਲ ਅਸਲ ਰੌਲਾ ਨਾ ਪਤਾ ਕਿਸ ਕੀ ਟਾਈਮ ਇਹ ਹੁੰਦਾ ਨਾ ਕਿ ਵੀ ਸਈਦ ਅਨਵਰ ਤੇ ਆਮਰ ਸੇਲ ਸਾਹਿਬ ਨਹੀਂ ਚੱਲੇ, ਐਂਡ ਤੇ ਇੱਕ ਬੌਲਰ ਗਿਆ 10ਵੇਂ ਨੰਬਰ ਤੇ ਉਹਨੇ ਮੈਚ ਜਿਤਾਤਾ। ਇੱਥੇ ਤੇ ਉਹ ਵੀ ਕੋਈ ਨਹੀਂ। ਹਾਂ ਨਹੀਂ ਉਹ ਹੋਰ ਗੱਲ। ਚੁੱਪ ਰਿਹਾ ਕਿ ਬਾਅਦ ਨਹੀਂ ਅਸਲ ਜਿਹੜੀ ਹੁੰਦੀ ਨਾ ਡਰਾਈਵਰ ਦੇ ਸਿਰ ਤੇ ਗੱਡੀ ਚੱਲਦੀ ਹੈ ਤੇ ਤੁਸੀਂ ਡਰਾਈਵਰ ਆਪ ਜਦੋਂ ਸੁਸਤ ਹੋ ਜਾਣਾ ਤੇ ਫਿਰ ਬਾਬੇ ਮੇੜਾ ਬੱਕਰੀਆਂ ਕਿੱਥੇ, ਫਿਰ ਐਸੀਆਂ ਬੱਕਰੀਆਂ ਛਾਪਰ ਖਾਣ ਵਾਲੀਆਂ ਤੋਬਾ ਇਹ ਕਿੱਥੇ ਚੱਲਦੀਆਂ। ਇਹ ਸਾਰੇ ਸ਼ੋਅ ਚੁੱਪ ਕਰਕੇ ਐਂਡ ਤੇ ਕਹਿੰਦਾ ਕਿੱਦਾਂ ਠੀਕ ਹੋਗੇ। ਅੱਛਾ ਪਹਿਲਾ ਸ਼ੋਅ ਕੀਤਾ ਵਾ ਤੇ ਉਹ ਸਹੀ ਨਹੀਂ ਹੋਇਆ ਤੇ ਬਾਹਰ ਜਾ ਕੇ ਕਹਿੰਦਾ ਮੈਂ ਸ਼ੋਅਬਿਜ਼ ਤੋਂ ਅੱਜ ਤੋਂ ਬਾਅਦ ਮੈਂ ਨਹੀਂ ਕੰਮ ਕਰਨਾ। ਵੀ ਸ਼ੋਅਬਿਜ਼ ਕਿਹੜਾ ਮਰੇ, ਇੱਕ ਸ਼ੋਅ ਕੀਤਾ ਤੂੰ। ਓਕੇ ਜੀ ਨਾਜ਼ਰੀਨ, ਲਵ ਯੂ, ਥੈਂਕ ਯੂ, ਅੱਲਾ ਹਾਫਿਜ਼।